नली विचों लंबड़दार सी चमेल सिंह सिख। चमेल सिंह सिख अच्छा सिख सी। ਉਹਦੇ ਬੂਹੇ ਅੱਗੇ ਪਿੱਪਲ ਦਾ ਬੂਟਾ ਸੀ वाह भी वाह। ਬੜਾ ਵੱਡਾ। अच्छा जी ठीक है ਉਹਦੇ ਬੂਹੇ ਅੱਗੇ ठीक हो गया ठीक हो गया। ਉਹਦੇ ਨਾਲ ਲਹਿੰਦੇ ਪਾਸੇ ਘਰ ਸਨ। हाँ ਮਤਾਬੂ अच्छा ਪੰਜਾਬੂ हाँ ਤੇਜੂ ठीक है ਸਾਈਂ। ਨਲੀ ਤੋਂ ਚੜ੍ਹਦੇ ਪਾਸੇ ਪਿੰਡ ਸੀ ਸਿੰਬਲ। अच्छा जी ਸਿੰਬਲ ਅੱਧੇ ਖੱਤਰੀ ਸਨ ਅੱਧੇ ਗੁੱਜਰ ਸਨ वाह भी वाह। ਮੁਸਲਮਾਨ अच्छा ਜ਼ਿਮੀਂਦਾਰ। ठीक है ਖੱਤਰੀ ਦਾ ਨਾਂ ਸੀ ਇੱਕ ਦਾ ਬੇਲੀ। वाह। ਖੇਪੜਾ ਤੋਂ ਜਾਣਾ ਨੜੀਆਂ ਜਾਣਾ ਜੰਮੂ ਨੂੰ ਜਾਣਾ ਹੋਵੇ ਉੱਥੋਂ ਜਾ ਕੇ ਬੱਸ ਤੇ ਬਹਿੰਦੇ ਸਨ। कितों भला ਤਿੰਨ ਕਾਲਸਾਂ ਤੋਂ ਕਾਲਸਾਂ ਤੋਂ। ਅੱਛਾ ਅੱਛਾ ਮੇਨ ਅੱਡਾ ਤੁਹਾਨੂੰ ਉਹ ਲੱਗਦਾ ਕਾਲਸਾਂ ਵਾਲਾ। ਠੀਕ ਹੋ। ਜਿੰਦੇ ਪਾਸੇ ਆ ਜਾਂਦਾ ਹੈ ਟਾਂਡਾ। ਅੱਛਾ ਟਾਂਡਾ ਵੀ ਮੁਸਲਮਾਨਾਂ ਦਾ ਸੀ। ਠੀਕ ਹੈ ਉਦੋਂ ਅੱਗੇ ਕੋਟਲੀ ਸ਼ਾਹ ਦੌਲਾ ਦੀ ਸੜਕ ਦੇ ਉੱਤੇ ਵਾਹ ਐਡੀ ਨਵੇਂ ਸ਼ਹਿਰ ਸੜਕ ਗਈ ਜੰਮੂ। ਅੱਛਾ ਜੀ ਇਹਦੇ ਉੱਤੇ ਸ਼ਾਹ ਦੌਲਾ ਦੀ ਕੋਟਲੀ ਮਸ਼ਹੂਰ ਸੀ। ਠੀਕ ਹੈ ਸਾਰੀ ਮੁਸਲਮਾਨਾਂ ਦੀ ਸੀ। ਕੁਝ ਸਿੱਖ ਹੈ ਹੁਣ ਥੋੜ੍ਹੇ ਘਰ ਵੀ। ਅੱਛਾ ਉਦੋਂ ਅੱਗੇ ਹੋਰ ਇੱਕ ਕੋਟਲੀ ਦੀ ਸਿੱਖਾਂ ਦੀ ਉਹਨੂੰ ਹੀਰੂ ਦੀ ਕੋਟਲੀ ਆ ਗਈ। ਹੀਰੋ ਦੀ ਕੋਲ ਹੀਰੂ ਦੀ ਕੋਟਲੀ ਹੀਰੋ ਦੀ ਉਹ ਸਾਰੇ ਸਿੱਖ ਸਨ। ਸਾਰੇ ਸਿੱਖ ਉੱਥੇ ਹਨ ਥਾ ਕੇ ਥਾ ਨੱਥਾ ਤੇ ਕੱਥਾ ਦੋਏ ਭਰਾ ਅੱਛਾ ਬੜੀ ਮਿਲਤ ਗਿਲਤੀ ਸੀ। ਯਾਨੀ ਜੋ ਸਨ ਆਪਣਾ ਨੱਥਾ ਸਿੰਘ ਤੇ ਕੱਥਾ ਸਿੰਘ ਇਹਨਾਂ ਨਾਲ ਉਂਝ ਹੀ ਪ੍ਰੀਤ ਬੜੀ ਸੀ। ਬੜੀ। ਇੱਕ ਤੇ ਉਹਨਾਂ ਦੀ ਵਾਲਦਾ ਬਲੇ ਬਲੇ ਤੇ ਤੁਹਾਡੇ ਚਾਚਾ ਜੀ ਦੀ ਜਿਹੜੀ ਘਰ ਵਾਲੀ ਸੀ ਹਾਂ। ਚਾਚੀ ਤੁਹਾਡੀ ਹਾਂਜੀ। ਉਹ ਇੱਕੋ ਹੀ ਪਿੰਡ ਸੀ ਇੱਕੋ ਹੀ। ਪਿੱਛੋਂ ਸੋਕਨਵੇੜ ਪਿੰਡ ਸੀ ਹਾਂਜੀ। ਤਹਿਸੀਲ ਪਸਰੂਰ ਦਾ ਪਿੰਡ ਬੜਾ ਮਸ਼ਹੂਰ ਹਾਂਜੀ। ਔਰ ਇੱਥੇ ਮੈਂ ਪ੍ਰੋਗਰਾਮ ਵੀ ਕੀਤਾ ਇਸ ਪਿੰਡ 'ਚ ਅੱਛਾ ਅੱਛਾ ਦੋਏ ਆਪਸ 'ਚ ਭੈਣਾਂ ਬਣੀਆਂ ਸੀ ਬਿਲਕੁਲ ਠੀਕ ਸ਼ਾਂਤੂ ਸ਼ਾਹ ਦਾ ਬੱਚਾ ਸੀ ਸਾਂਝੀ ਸ਼ਾਹ। ਠੀਕ ਹੈ ਉਹਨੇ ਦੁਕਾਨ ਹੀ ਸਾਡੇ ਬੂਹੇ ਅੱਗੇ ਪਾਈ ਸਾਡੇ ਥਾਂ 'ਚ ਹੀ। ਅੱਛਾ ਦੁਕਾਨ ਤੇ ਨੇ ਪਾਈ। ਹਾਂ ਸਿੰਬਲੋਂ ਆਉਂਦਾ ਸੀ ਰੋਜ਼ ਅੱਛਾ ਜੀ ਦੁਕਾਨ ਚਲਾਉਣ ਵਾਸਤੇ। ਇਸ ਤਰ੍ਹਾਂ ਦੋ ਤਰ੍ਹਾਂ ਘਰ ਸਾਡੇ ਆਇਆ। ਅੱਛਾ ਠੀਕ ਹੈ ਇੱਕ ਦਾ ਨਾਂ ਸੀ ਰਾਂਝਾ। ਅੱਛਾ ਉਹਦੇ ਬੱਚੇ ਸਨ ਵੱਡਾ ਗਿਆਨ ਅੱਛਾ ਨਿੱਕਾ ਧਿਆਨ। ਠੀਕ ਹੈ ਉਹਦਾ ਛੋਟਾ ਕੁੱਛੜ ਸੀ ਕਿ ਨਿੱਕਾ ਜਿਹਾ ਅੱਛਾ ਅੱਛਾ ਨਾਲ ਪ੍ਰੇਮ। ਪ੍ਰੇਮ ਮਾਂ ਦੇ ਨਾਲ ਸਦਰੋ ਸੀ। ਵਾਹ ਜੀ ਵਾਹ ਸਾਡੇ ਪਿੰਡ ਦੱਖਣ ਪਾਸੇ ਨਹਿਰ ਸੀ। ਅੱਛਾ ਪਹਾੜ ਪਾਸੇ ਤਵੀ ਸੀ ਤੇ ਦੱਖਣ ਪਾਸੇ ਨਹਿਰ ਸੀ। ਵਾਹ ਜੀ ਵਾਹ ਨਹਿਰ ਕੋਲ ਕਾਲਸਾਂ ਦੀਆਂ ਕੁਲੀਆਂ ਤੋਂ ਹਾਂ ਢਿੰਡਿਆਂ ਤੋਂ ਉੱਥੇ ਅੱਡਾ ਸੀ ਨਾ। ਉੱਥੋਂ ਨਹਿਰ ਦਾ ਸੂਆ ਨਿਕਲ ਕੇ ਤੇ ਸਾਡੇ ਪਿੰਡਾਂ ਨੂੰ ਗਿਆ ਸੀ। ਅੱਛਾ ਸਾਡੇ ਪਿੰਡ 'ਚ ਸੌਰ ਠੀਕ ਹੈ ਸਾਡਾ ਪਿੰਡ ਅੱਗੇ ਕਦਿਆਲ ਹਾਂ ਬੜਿਆਲ ਹਾਂ ਇਹ ਬਾਰਡਰ ਤੇ ਬੜਿਆਲ। ਠੀਕ ਹੈ ਇਹਨਾਂ ਪਿੰਡਾਂ ਨੂੰ ਪਾਣੀ ਨਹਿਰ ਦਾ ਹੁੰਦਾ ਸੀ। ਕੋਈ ਬਿਮਾਰੀ ਨਹੀਂ ਸੀ ਕਿਸੇ। ਕੋਈ ਬਿਮਾਰੀ ਨਹੀਂ ਸੀ ਠੀਕ ਦੇਸੀ ਨਾਜ ਦੇਸੀ ਫਰੂਟ ਆਰੀ ਸ਼ਾਇਦ ਦੇਸੀ ਇਹਦੇ ਤੇ ਪੈਣ ਜਾਂਦੀਆਂ ਬਿਮਾਰੀਆਂ ਖਾਦਾਂ ਪਈਆਂ ਸਪਰੇਆਂ ਕੀਤੀਆਂ ਜੀ ਜੀ ਚੌਲਾਂ ਦੇ ਕੀ ਤੇ ਕਣਕਾਂ ਦੇ ਕੀ ਇਸ ਤਰ੍ਹਾਂ ਇਹ ਨਿਰੀ ਬਿਮਾਰੀ। ਇਸ ਸਾਡੇ ਕੋਈ ਬਿਮਾਰੀ ਨਹੀਂ ਸੀ ਕਿਸੇ। ਠੀਕ। ਅੱਖਾਂ ਸਹੀ 150 ਸਾਲ ਦੇ ਬੰਦੇ ਹੋਏ ਸਨ ਅੱਖ ਸਹੀ। ਮੀਰਾ ਸਾਹਿਬ ਦੇ ਦਰਸੋਂ ਦੋ ਇਕੱਠੇ ਪਿੰਡ ਸਨ ਹਾਂ ਜਿਨ੍ਹਾਂ ਦੇ ਵਿੱਚ ਦੀ ਗੱਡੀ ਜਾਂਦੀ ਸੀ ਅੱਛਾ ਸਿਆਲਕੋਟ ਤੋਂ। ਠੀਕ ਹੈ ਆਖਰੀ ਸਟੇਸ਼ਨ ਸੀ ਸਤਵਾਰੀ। ਠੀਕ ਹੈ ਸਤਵਾਰੀ ਜੰਮੂ ਪਿੱਛਾ ਸੀ ਕੋਈ 2 ਮਿੰਟ ਪਿੰਡ ਅੱਛਾ ਜੀ ਉੱਥੇ ਗੱਡੀ ਜਾਂਦੀ ਤੇ ਵਾਪਸ ਆਉਂਦੀ। ਅੱਗੋਂ ਪਹਾੜੀ ਇਲਾਕਾ ਸੀ ਜੀ ਗੱਡੀ ਤਾਂ ਨਹੀਂ ਕਰਦੀ। ਉੱਥੇ ਵਿਸਾਖੀ ਲੱਗਦੀ ਹੁੰਦੀ ਸੀ। ਵਾਹ ਜੀ ਵਾਹ ਹਿੰਦੂ ਮੁਸਲਮਾਨ ਰਲ ਕੇ ਭੰਗੜੇ ਪਾਉਂਦੇ ਸਨ ਅੱਛਾ ਮੇਲਾ ਬਣਾਉਂਦੇ ਸਨ। ਉੱਥੇ ਸਾਡੇ ਨਾਨਕੇ ਸਨ ਕਿੱਥੇ ਭਲਾ ਮੀਰਾ ਸਾਹਿਬ। ਮੀਰਾ ਸਾਹਿਬ ਅੱਛਾ ਮੀਰਾ ਸਾਹਿਬ ਉਹਦੇ ਦੀ ਬਰਫੀ ਅੱਛਾ ਮੂੰਹ ਦੇ ਧਾਰ ਹਾਂ ਪਹਿਲਾਂ ਖੁਰ ਜਾਏਗੀ। ਵਾਹ ਅਸਲ ਬਰਫੀ ਅੱਛਾ ਦੁੱਧ ਦੀ ਅੱਛਾ ਅੱਧੇ ਤੇ ਭੈਣ ਜੋ ਪਾਊਡਰ ਪਾਇਆ ਆਟਾ ਪਾ ਕੇ ਵੱਡੇ ਬਣਾਏ। ਇਹ ਪਤਵਾਲ ਚਪਰਾਟ ਦੇ ਨਾਲ ਹਾਂਜੀ ਇੱਥੋਂ ਦੇ ਪੀੜ ਸਨ ਸਾਡੇ ਅੱਛਾ ਅੱਛਾ ਪੀਰਖਾਨਾ ਤੁਹਾਡਾ ਇੱਥੇ ਸੀ ਇੱਥੇ ਠੀਕ ਹੈ ਪਤਵਾਲ। ਅੱਛਾ 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 ਇਹਨਾਂ ਭਰਾ ਸੀ ਇੱਕ ਵੱਡਾ ਮਲਾਂਗੀ ਸ਼ਾਹ। ਮਲਾਂਗੀ ਸ਼ਾਹ ਨੂੰ ਹਰੀ ਸਿੰਘ ਦਾ ਪਿਓ ਸੀ ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਉਹ ਇਹਨਾਂ ਦੀ ਬੈਤ ਸੀ ਅੱਛਾ ਇਹਨਾਂ ਪੀਰਾਂ ਦੀ। ਉਹਨੇ ਜੰਮੂ ਮਕਾਨ ਬਣਾ ਕੇ ਦਿੱਤੇ ਹਨ। ਬੜੀ ਵੱਡੀ ਗੱਲ ਦੱਸੀ ਤੁਸੀਂ ਠੀਕ ਚੌਧਰੀ ਯਾਦ ਖੇਪਣ ਵਾਲਾ ਦੁਆਲੇ ਪਿੰਡਾਂ 'ਚ ਮਸ਼ਹੂਰ ਸੀ ਅੱਛਾ ਤੇ ਜਾਣਦੇ ਨੇ। ਅੱਛਾ ਹਿੰਦੂ ਵੀ ਜਾਣਦੇ ਨੇ ਮੁਸਲਮਾਨ ਵੀ ਜਾਣਦੇ। ਯਾਨੀ ਫੇਰੂ ਟਰੂ ਬੰਦੇ ਸਨ ਮਤਲਬ ਅੱਗੇ ਪਿੱਛੇ ਸਾਰਾ ਘੋੜੀ ਰੱਖੀ ਪੂਰਾ ਸੀ। ਭਾਰ ਸੀ ਆਪਣਾ ਘੋੜੀ ਰੱਖੀ ਅੱਛਾ ਘੋੜੀ ਕਿਹੜੇ ਰੰਗ ਦੀ ਹੈ ਵੀ ਦੱਸ ਲਾਲ ਰੰਗ ਦੀ ਲਾਲ ਰੰਗ ਦੀ ਘੋੜੀ ਮੱਥਿਓਂ ਬੰਨੀ ਸੀ। ਅੱਛਾ ਅਸੀਂ ਦੋਏ ਪਿੰਡ 'ਚ ਸੌਰ ਤੇ ਖੇਪੜ ਖੀਰ ਤੇ ਆਏ ਆ। ਅੱਛਾ ਜਦੋਂ ਸਾਰੀ ਤਹਿਸੀਲ ਨਿਕਲ ਆਈ ਕੋਈ ਪਰਾਂ ਇਕੱਠੇ ਜਾ ਕੇ ਹੋ ਗਏ ਦਰਸੋਂ ਪਰ ਕੋਈ ਨਵੇਂ ਸ਼ਹਿਰ ਇਕੱਠੇ ਹੋ ਗਏ ਅੱਛਾ ਕੁਝ ਉੱਥੇ ਇਕੱਠੇ ਹੋ ਕੁਝ ਇੱਧਰ ਨਿਕਲ ਆਏ ਰਾਤ ਬਰਾਤੀ। ਹਾਂ। ਸਾਡੇ ਦੋਏ ਪਿੰਡ ਰਹਿ ਗਏ ਕੱਲਮ ਕੱਲੇ। ਠੀਕ ਹੈ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲ ਜੀ ਮੈਂ ਇਸ ਵੇਲੇ ਬੈਠਾ ਜੀ ਪਿੰਡ ਮਾਲ ਤਹਿਸੀਲੋ ਜ਼ਿਲ੍ਹਾ ਸਿਆਲਕੋਟ। ਹਾਂਜੀ ਠੀਕ ਹੈ ਜੀ। ਔਰ ਇਹ ਪਿੰਡ ਆਬਾਦ ਹੈ ਸਿਆਲਕੋਟ ਤੋਂ ਜਿਹੜਾ ਰੋਡ ਕਿੰਗਰੇ ਵੱਲ ਨੂੰ ਜਾਂਦਾ ਹੈ, ਕਿੰਗਰੇ ਵੱਲ। ਉਸ ਰੋਡ ਤੇ ਇਹ ਪਿੰਡ ਆਬਾਦ ਹੈ। ਬਜ਼ੁਰਗ ਸਾਡੇ ਸਾਹਮਣੇ ਬੈਠੇ ਨੇ ਜੀ ਬਾਬਾ ਜੀ ਬਰਕਤ ਅਲੀ, ਤੇ ਜਿੱਦਾਂ 1947 ਵੇਲੇ ਲੱਖਾਂ ਹਜ਼ਾਰਾਂ ਮੁਸਲਮਾਨਾਂ ਨੇ ਆਪਣੇ ਘਰ ਬੂਏ ਛੱਡੇ, ਬਿਲਕੁਲ ਬਲਕਿ ਨਾ ਸਿਰਫ ਛੱਡੇ ਬਲਕਿ ਮਾਲੀ ਨੁਕਸਾਨ ਤੇ ਹੋਇਆ ਹੀ ਹੋਇਆ, ਬੱਲੇ। ਬਹੁਤ ਸਾਰੇ ਲੋਕਾਂ ਦਾ ਜਾਨੀ ਨੁਕਸਾਨ ਵੀ ਹੋਇਆ। ਬੱਲੇ ਬੱਲੇ। ਤਾਂ ਇੱਧਰ ਪਾਰਲੇ ਬੰਨੇ ਆ ਕੇ ਮਤਲਬ ਕਿ ਵਸੇ। ਬਾਬਾ ਜੀ ਬਰਕਤ ਅਲੀ ਤੋਂ ਅਸੀਂ ਪੁੱਛਾਂਗੇ ਜੀ ਇਹਨਾਂ ਦਾ ਪਿੰਡ ਕਿਹੜਾ ਸੀ, ਉਸ ਪਿੰਡ ਦੀਆਂ ਮੌਜ ਬਹਾਰਾਂ ਕੀ ਸਨ, ਕਿਵੇਂ ਮਤਲਬ ਕਿ ਇਹਨਾਂ ਨੇ ਉੱਥੇ ਆਪਣੀ ਜ਼ਿੰਦਗੀ ਦੇ 14-15 ਸਾਲ ਹੰਢਾਏ। ਹਾਂ। ਇਹਨਾਂ ਦੀ ਹੱਡ ਬੀਤੀ ਵੀ ਸੁਣਾਂਗੇ, ਇਹਨਾਂ ਦੀ ਜੱਗ ਬੀਤੀ ਵੀ ਸੁਣਾਂਗੇ। ਬਾਬਾ ਜੀ अस्सलाम वालेकुम, ਹਾਂ ਕੀ ਹਾਲ ਹੈ, ਠੀਕ ਹੋ? ਅੱਲਾ ਦਾ ਸ਼ੁਕਰ ਕਰਨਾ। ਹਾਂਜੀ, ਆਪਣਾ ਨਾਮ ਹੋ ਗਿਆ ਜੀ ਬਰਕਤ ਅਲੀ, ਵਾਲਦ ਅਸਲ ਮੁਹੰਮਦ। ਵਾਲਦ ਸਾਹਿਬ ਦਾ ਨਾਮ ਅਸਲ ਮੁਹੰਮਦ। ਹਸਨ ਮੁਹੰਮਦ। ਅਸਲ ਮੁਹੰਮਦ ਤੋਂ ਵੱਡਾ ਫਰੋਜ਼, ਅੱਛਾ ਜੀ, ਫਰੋਜ਼ ਤੋਂ ਵੱਡਾ ਯਾਤ, ਠੀਕ ਹੈ, ਯਾਤ ਮੁਹੰਮਦ। ਠੀਕ ਹੋ ਗਿਆ। ਯਾਤ ਦਾ ਪਿਓ ਤੇ ਅਸਲ ਮੁਹੰਮਦ ਦਾ ਤੇ ਫਰੋਜ਼ ਦਾ ਪਿਓ ਲੱਭੂ। ਬਾਬਾ ਲੱਭੂ, ਹਾਂ ਠੀਕ ਹੈ। ਬਾਬਾ ਜੀ ਕਿਹੜਾ ਪਿੰਡ ਸੀ ਭਲਾ ਆਪਣਾ? ਨੜੀ ਖੇਪੜ। ਨੜੀ ਖੇਪੜ। ਹਾਂ ਨੜੀ ਹਿੰਦੂਆਂ ਦੇ ਸੀ, ਅੱਛਾ, ਖੇਪੜ ਨੜਾ ਮੁਸਲਮਾਨਾਂ ਦਾ। ਮਤਲਬ ਤੁਸੀਂ ਕਹਿ ਲਓ ਤੁਹਾਡੀ ਬਰਾਦਰੀ ਹੋ ਗਈ ਗੁੱਜਰ, ਗੁੱਜਰ। ਤੇ ਜਿਹੜੀ ਗੋਤ ਹੈ ਉਹ ਖੇਪੜ, ਖੇਪੜ। ਯਾਨੀ ਤੁਸੀਂ ਖੇਪੜ ਗੁੱਜਰ ਹੋ। ਹਾਂਜੀ। ਔਰ ਇੱਕ ਤਰੀਕੇ ਦਾ ਤੁਹਾਡੀ ਸਬ ਕਾਸਟ ਤੇ ਤੁਹਾਡੀ ਗੋਤ ਤੇ ਪਿੰਡ ਆਬਾਦ ਸੀ ਖੇਪੜ, ਹਾਂਜੀ ਨੜੀ ਖੇਪੜ। ਨੜੀ ਜ਼ਿਲ੍ਹਾ ਜੰਮੂ ਜ਼ਿਲ੍ਹਾ ਜੰਮੂ, ਤੇ ਤਹਿਸੀਲ ਤਹਿਸੀਲ ਨਵਾਂ ਸ਼ਹਿਰ, ਨਵਾਂ ਸ਼ਹਿਰ ਸੀ। ਡਾਕਖਾਨਾ ਵੀ ਨਵਾਂ ਸ਼ਹਿਰ, ਡਾਕਖਾਨਾ ਵੀ ਨਵਾਂ ਸ਼ਹਿਰ, ਤੇ ਥਾਣਾ ਥਾਣਾ ਵੀ ਨਵਾਂ ਸ਼ਹਿਰ। ਵੀ ਨਵਾਂ ਸ਼ਹਿਰ। ਨੜੀ ਖੇਪੜ ਤੋਂ ਨਵਾਂ ਸ਼ਹਿਰ ਕਿੰਨਾ ਸੀ ਦੂਰ? ਕੋਈ 3 ਮੀਲ 3 ਮੀਲ ਪੈਂਦਾ ਸੀ। ਨਵਾਂ ਸ਼ਹਿਰ। ਠੀਕ ਹੈ ਬਾਬਾ ਜੀ, ਜਿਹੜਾ ਆਪਣਾ ਪਿੰਡ ਸੀ ਖੇਪੜ, ਹਾਂਜੀ ਖੇਪੜ ਨੜੀ ਜਾਂ ਨੜੀ ਖੇਪੜ ਕਹਿ ਲਓ, ਕਿੱਡਾ ਕੁ ਵੱਡਾ ਨੜੀ ਪਿੰਡ ਸੀ? ਖੇਪੜੀ ਬੋਲਦੇ ਹਨ, ਨੜੀ ਇਕੱਠੇ ਖੇਪੜ, ਕਿਉਂ ਹੁੰਦੇ ਹੋਏ? ਅੱਛਾ, ਨੜੀ ਖੇਪੜ ਕਿੱਡਾ ਕੁ ਵੱਡਾ ਪਿੰਡ ਸੀ ਉਸ ਵੇਲੇ ਪਾਕਿਸਤਾਨ ਬਣਨ ਤੋਂ ਪਹਿਲੇ, ਜਦ ਤੁਸੀਂ ਉਸ ਪਿੰਡ 'ਚ ਵਸਦੇ ਨੜੀ ਸੀ? ਖੇਪੜ ਪੂਰਾ ਹੀ ਪਿੰਡ ਸੀ, ਅੱਛਾ ਕਤਰੀ 40-50 ਘਰ ਸਨ, ਅੱਛਾ ਤੇ ਨੜੀ ਬਹੁਤਾ ਪਿੰਡ ਸੀ। ਅੱਛਾ, ਹਾਂ ਯਾਨੀ ਹੈ ਦੋ ਪਿੰਡ ਸਨ, ਦੋ ਪਿੰਡ, ਨਾ ਇਕੱਠੇ ਸਦਾਏ ਨਾ ਇਕੱਠੇ ਬੋਲਦੇ। ਨੜੀ ਖੇਪੜ। ਠੀਕ ਹੈ। ਕਿਹੜੀ ਕਿਹੜੀ ਬਰਾਦਰੀ ਬਾਬਾ ਜੀ ਆਪਣੇ ਗੁੱਜਰ ਖੇਪੜਾਂ ਤੋਂ ਇਲਾਵਾ? ਖੇਪੜਾਂ ਵਿੱਚ ਸਾਡੇ ਬਲਾਲੀ ਗੁਜਰਾਂ ਦੀ ਸੀ। ਠੀਕ ਹੋ ਗਿਆ। ਹਾਂ। ਤੇ ਨਾਲ ਦਾ ਪਿੰਡ ਜਿਹੜਾ ਸੀ ਨੜੀ? ਨੜੀ ਉਹ ਸਾਰੇ ਹਿੰਦੂਆਂ ਦੀ। ਅੱਛਾ ਠੀਕ ਹੈ। ਖੇਪੜਾਂ 'ਚੋਂ ਕਿਹੜਾ ਸੀ ਨੰਬਰਦਾਰ? ਕੰਮਾ। ਬਾਬਾ ਕੰਮਾ। ਕੰਮਾ। ਅੱਛਾ ਜੀ, ਇੱਕ ਬੱਚਾ ਸੀ ਮੁੰਸ਼ੀ। ਠੀਕ ਹੈ। ਹਾਂ ਉਹ ਬਹੁਤ ਹੋ ਨਜ਼ਰ ਆ ਗਿਆ। ਅੱਛਾ, ਇੱਧਰ ਆ ਕੇ ਫੌਤ ਹੋ ਫੌਤ ਗਏ। ਹੋ ਗਏ। ਠੀਕ ਹੈ। ਤੇ ਨੜੀ ਵਿੱਚੋਂ ਜਾਣਦੇ ਹੋ ਕਿਸੇ ਲੋਕਾਂ ਨੂੰ ਹਿੰਦੂਆਂ 'ਚੋਂ? ਨੜੀ ਵਿੱਚੋਂ ਲੰਬੜਦਾਰ ਸੀ ਚਮੇਲ ਸਿੰਘ ਸਿੱਖ। ਚਮੇਲ ਸਿੰਘ ਸਿੱਖ। ਅੱਛਾ, ਸਿੱਖ ਸੀ। ਉਹਦੇ ਬੂਹੇ ਅੱਗੇ ਪਿੱਪਲ ਦਾ ਬੂਟਾ ਸੀ, ਵਾਹ ਵੀ ਬੜਾ ਵਾਹ। ਵੱਡਾ। ਅੱਛਾ ਜੀ, ਹਾਂ ਠੀਕ ਹੈ। ਉਹਦੇ ਬੂਹੇ ਅੱਗੇ। ਠੀਕ ਹੋ ਗਿਆ। ਹਾਂ ਠੀਕ ਹੋ ਗਿਆ। ਉਹਦੇ ਨਾਲ ਲਹਿੰਦੇ ਪਾਸੇ ਘਰ ਸਨ, ਹਾਂ, ਮਤਾਬੂ, ਅੱਛਾ, ਪੰਜਾਬੂ, ਹਾਂ, ਤੇਜੂ, ਠੀਕ ਹੈ। ਸਾਈਂ। ਜਿਹੜਾ ਬੰਦਾ ਸੀ ਚਮੇਲ ਸਿੰਘ, ਵਧੀਆ ਬੰਦਾ ਸੀ? ਹਾਂਜੀ ਬੜਾ ਅੱਛਾ ਮੁੰਡਾ ਜਿਹਨਾਂ ਨਾਲ ਲੰਬੜਦਾਰ ਸੀ ਅੱਛਾ, ਨੜੀ ਦਾ। ਠੀਕ ਹੈ। ਸਿੱਖ ਜੀ ਸਾਡੇ ਨਾਲ ਬੜਾ ਉਹਨਾਂ ਦਾ ਭਾਈਚਾਰਾ ਸੀ, ਬੜਾ ਭਾਈਚਾਰਾ। ਬੜਾ ਭਰਾ ਬਣੇ ਸਨ। ਦੋਵਾਂ ਪਿੰਡਾਂ ਦਾ ਰਕਬਾ ਸਾਵਾਂ ਸੀ ਜਾਂ ਖੇਪੜਾਂ ਦਾ ਜ਼ਿਆਦਾ ਸੀ ਤੇ ਨੜੀ ਦਾ ਘੱਟ ਸੀ? ਖੇਪਣ ਦਾ ਜ਼ਿਆਦਾ ਐ ਇੱਕੋ ਜਿਹੇ ਸਨ, ਅੱਛਾ। ਪਰ ਖੇਪਣ ਦੀ ਪੈਲੀ ਸਾਰੀ ਵਾਦ ਸੀ, ਨੜੀ ਦੀ ਪੈਲੀ ਕੋਈ ਭੈੜੀ ਸੀ। ਅੱਛਾ। ਕੋਈ ਪਹਾੜ ਵਾਲੇ ਪਾਸੇ ਸੇਮਾ ਪੈ ਗਿਆ ਸੀ ਤਵੀ ਦਾ, ਤੇ ਕੋਈ ਉਹ ਨਹੀਂ ਪੈਲੀ ਵਿੱਚ ਨਹੀਂ ਸੀ, ਉਹ ਨਹੀਂ ਸਾਨੂੰ ਲੋਕ ਇੰਨੀ ਕਾਸ਼ਤ ਕਰਦੇ। ਠੀਕ ਹੈ। ਖੇਪੜਾਂ ਦੀ ਪੈਲੀ ਵਾਦ ਸੀ ਸਾਰੀ। ਠੀਕ ਹੈ। ਸਾਰੀ। ਠੀਕ ਹੈ। ਨੜੀ ਖੇਪੜਾਂ ਦੇ ਦੁਆਲੇ ਦੇ ਜਿਹੜੇ ਪਿੰਡ ਸਨ ਬਾਬਾ ਜੀ ਆਪਣੇ ਗੁਆਂਢੀ ਆਂਢ ਗੁਆਂਢ, ਉਹਨਾਂ ਦੇ ਨਾਮ ਦਿਓ। ਨੜੀ ਤੋਂ ਚੜ੍ਹਦੇ ਪਾਸੇ ਪਿੰਡ ਸੀ ਸਿੰਬਲ। ਅੱਛਾ ਜੀ। ਸਿੰਬਲ ਅੱਧੇ ਖੱਤਰੀ ਸਨ, ਅੱਧੇ ਗੁੱਜਰ ਸਨ, ਵਾਹ ਵੀ ਵਾਹ। ਮੁਸਲਮਾਨ ਅੱਛਾ, ਜ਼ਿਮੀਂਦਾਰ। ਠੀਕ ਹੈ। ਖੱਤਰੀ ਦਾ ਨਾਂ ਸੀ ਇੱਕ ਦਾ ਬੇਲੀ। ਵਾਹ ਜੀ ਵਾਹ। ਖੱਤਰੀ, ਬੇਲੀ ਖੱਤਰੀ, ਬੇਲੀ ਸ਼ਾਹ ਕਰਕੇ ਆ ਗਿਆ ਖੱਤਰੀ ਦਾ। ਅੱਛਾ। ਉਹਦੇ ਨਾਲ ਬੜਾ ਸਾਡੇ ਤਾਏ ਦਾ ਯਾਦ ਦਾ ਅੱਛਾ। ਬੜਾ ਬਹਿਣ ਉੱਠਣੀ ਭਾਈਚਾਰਾ ਹੁੰਦੇ ਜਾਂਦੇ। ਅੱਛਾ। ਇੱਕ ਸੈਂਤੂ ਸ਼ਾਹ ਹੁੰਦਾ ਸੀ, ਸੈਂਤੂ ਸ਼ਾਹ ਵੀ ਲੜੀ ਦਾ ਸੀ, ਸਿੰਬਲ ਦਾ ਸੀ। ਉਹਦੇ ਨਾਲ ਅੱਗੇ ਪਿੰਡ ਸਨ ਹਾਂ। ਕਾਲਸ, ਅੱਛਾ। ਢੀਂਡੇ, ਹਾਂ ਕੁਲੀਆਂ, ਹਾਂ। ਐਤਰੇ ਛੋਟੇ ਛੋਟੇ ਪਿੰਡ ਸਨ। ਅੱਛਾ ਛੋਟੇ ਛੋਟੇ ਢੀਂਡੇ ਵੀ ਮੇਰਾ ਖਿਆਲ ਗੁਜਰਾਂ ਦੇ ਪਿੰਡ ਉੱਥੇ ਹੀ ਸਨ। ਖੇਪੜਾਂ ਤੋਂ ਜਾਣਾ, ਨੜੀਆਂ ਜਾਣਾ, ਜੰਮੂ ਨੂੰ ਜਾਣਾ ਹੋਵੇ, ਉੱਥੋਂ ਜਾ ਕੇ ਬੱਸ ਤੇ ਬਹਿੰਦੇ ਸਨ। ਕਿੱਥੋਂ ਭਲਾ? ਤਿੰਨੇ ਕਾਲਸਾਂ ਤੋਂ। ਕਾਲਸਾਂ ਤੋਂ। ਅੱਛਾ ਅੱਛਾ, ਮੇਨ ਅੱਡਾ ਤੁਹਾਨੂੰ ਉਹ ਲੱਗਦਾ? ਕਾਲਸਾਂ ਵਾਲਾ। ਠੀਕ ਹੋ ਗਿਆ। ਬਾਬਾ ਜੀ ਤੁਸੀਂ ਇੱਕ ਪਿੰਡ ਦਾ ਨਾਮ ਲਿਆ ਢੀਂਡੇ, ਇਹ ਵੀ ਮੇਰਾ ਖਿਆਲ ਗੁੱਜਰ ਹੀ ਸਨ ਇੱਥੇ? ਗੁੱਜਰ ਹੀ ਸਾਰੇ। ਢੀਂਡੇ ਗੁੱਜਰ ਵਾਸਤੇ? ਢੀਂਡੇ ਵੀ ਗੁੱਜਰਾਂ। ਅੱਛਾ ਅੱਛਾ, ਉਹ ਤੇਰੇ ਪਿੰਡ ਗੁੱਜਰਾਂ ਦੇ ਹਨ। ਠੀਕ ਹੋ ਗਿਆ। ਠੀਕ ਹੋ ਗਿਆ। ਅੱਛਾ, ਹੋਰ ਅੱਗੇ ਚੱਲੋ। ਅੱਗੇ
ਜਿੰਦੇ ਪਾਸੇ ਆ ਜਾਂਦਾ ਹੈ ਟਾਂਡਾ। ਅੱਛਾ ਟਾਂਡਾ ਵੀ ਮੁਸਲਮਾਨਾਂ ਦਾ ਸੀ। ਠੀਕ ਹੈ। ਉਹ ਤੋਂ ਅੱਗੇ ਕੋਟਲੀ ਹੂੰ। ਸ਼ਾਹ ਦੌਲਾ ਦੀ ਸੜਕ ਦੇ ਉੱਤੇ ਵਾਹ। ਐਡੀ ਨਵੇਂ ਸ਼ਹਿਰ ਸੜਕ ਗਈ ਜੰਮੂ, ਅੱਛਾ ਜੀ। ਇਹਦੇ ਉੱਤੇ ਸ਼ਾਹ ਦੌਲਾ ਦੀ ਕੋਟਲੀ ਮਸ਼ਹੂਰ ਸੀ। ਠੀਕ ਹੈ। ਸਾਰੀ ਮੁਸਲਮਾਨਾਂ ਦੀ ਸੀ। ਹੂੰ। ਕੁਝ ਸਿੱਖ ਹੈ ਹੁਣ ਥੋੜ੍ਹੇ ਘਰ ਵੀ। ਅੱਛਾ। ਉਹ ਤੋਂ ਅੱਗੇ ਹੂੰ। ਹੋਰ ਇੱਕ ਕੋਟਲੀ ਦੀ ਸਿੱਖਾਂ ਦੀ ਆ, ਉਹਨੂੰ ਹੀਰੂ ਦੀ ਕੋਲ ਲਿਆ ਹੀਰੋ ਦੀ ਕੋਲ। ਹੀਰੂ ਦੀ ਕੋਲ। ਹੀਰੋ ਦੀ ਉਹ ਕੋਲ। ਸਾਰੇ ਸਿੱਖ ਸਨ। ਸਾਰੇ ਸਿੱਖ। ਉੱਥੇ ਹਨ ਨੱਥਾ ਕਥਾ ਨੱਥਾ ਤੇ ਕੱਥਾ। ਦੋਵੇਂ ਭਰਾ। ਅੱਛਾ। ਇਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ? ਉਹ- ਇਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਜਾਣਦੇ ਕਿਸ ਹੋ? ਤਰ੍ਹਾਂ ਜਾਣਦੇ? ਉਹਨਾਂ ਦੀ ਮਾਂ ਸੀ ਇੱਧਰ ਦੀ, ਸੌਕਣ ਪਿੰਡਾਂ ਦੀ, ਅੱਛਾ। ਇੱਧਰ ਦੀ ਇਹ ਪਸਰੂਰ ਤੋਂ ਕਲਾਸ ਵਾਲਾ ਤੋਂ ਅੱਗੇ ਕਲਾਸ ਵਾਲਿਆਂ ਦੀ ਪਿੰਡ ਸੋਕਣਵਿੰਡ। ਸੌਕਣ। ਅੱਛਾ ਅੱਛਾ। ਸਾਡਾ ਚਾਚਾ ਵੀ ਉਧਰੇ ਗਿਆ ਸੀ ਫਰੋਜ਼, ਠੀਕ ਹੈ। ਉਧਰੇ ਗਿਆ ਉਸੇ ਪਾਸੇ ਹੀ। ਹੂੰ। ਉਹ ਪਾਸੇ ਦੀਆਂ ਬੜਾ ਆਪਸ ਕਰਨੇ ਆਂਗਾ, ਅਸੀਂ ਉਸ ਪਾਸੇ ਦੇ, ਅਸੀਂ ਉਸ ਪਾਸੇ ਜੀ ਦੇ ਜੀ ਭੈਣਾਂ। ਜੀ ਜੀ। ਇਹ ਭੈਣਾਂ ਸਨ। ਹਾਂ। ਸਿੱਖ ਮਰ ਗਿਆ ਅੱਛਾ ਨਤਕਤੇ ਦਾ ਪਿਓ। ਅੱਛਾ। ਇਹ ਫਿਰ ਦੋਏ ਸਾਡੀ ਦਾਦੀ ਤੇ ਕੋਲ ਆਉਣਾ ਜਾਣਾ, ਬਹਿਣਾ ਉੱਠਣਾ, ਇਹਨਾਂ ਦੀ ਮਦਦ ਮਤਾ ਕਰਨੀ। ਅੱਛਾ ਜੀ। ਪੁੱਤਰ ਕਿਸੇ ਚੀਜ਼ ਦੀ ਲੋੜ ਹੈ ਦੱਸੋ। ਵਾਹ ਵਾਹ। ਕੋਈ ਦੁੱਧ, ਕੋਈ ਡੰਗਰ ਲੈਣਾ, ਹਾਂ। ਕੋਈ ਦਾਣਾ ਫੱਕਾ, ਕੋਈ ਚੌਲ, ਕੋਈ ਗੁੜ, ਕੋਈ ਕਿਸੇ ਚੀਜ਼ ਦੀ ਲੋੜ ਹੂੰ। ਇਹਨੇ ਕਰ ਲੈ। ਵਾਹ ਜੀ। ਉਹ ਹਿਸਾਬ ਨਾਲ ਸਾਡੇ ਨਾਲ ਉਹਨੇ ਸੱਕੇ ਭਰਾ ਹੁੰਦੇ ਸਨ। ਹੂੰ। ਸੱਕੇ ਭਰਾ ਹੂੰ। ਤੇ ਬੜੇ ਬੜੇ ਜਵਾਨ ਸਨ। ਹੂੰ। ਫਿਰ ਉਹਨਾਂ ਦੀ ਮਾਂ ਨੇ ਪੜ੍ਹਾਇਆ ਹੂੰ। ਤੇ ਉਹ ਨੌਕਰ ਕਰਾਏ ਫੌਜ ਵਿੱਚ। ਅੱਛਾ। ਤੁਹਾਡੇ ਉੱਥੇ ਹੁੰਦੀਆਂ ਹੀ ਫੌਜ ਚ ਹੋ ਗਏ ਸਨ ਨੱਥਾ ਤੇ ਕੱਥਾ। ਫਿਰ ਪੈਂਸ਼ਣੀ ਹੋ ਕੇ ਵੀ ਆ ਗਏ। ਅੱਛਾ ਜੀ। ਇਹ ਪੈਂਸ਼ਣੀ ਹੋ ਕੇ ਵੀ ਆ ਗਿਆ ਜਦੋਂ ਹਾਂ। ਜੰਗ ਲੱਗੀ ਅੰਗਰੇਜ਼ ਦੀ ਜੀ ਜੀ। ਹਾਂਜੀ ਉਧਰ, ਹਾਂਜੀ ਹਾਂਜੀ। ਉਦੋਂ ਫਿਰ ਵਾਪਸ ਆ ਗਏ ਹਾਂ। ਹੂੰ। ਜਰਮਨ ਦੇ ਨਾਲ ਆਪਣਾ। ਜਰਮਨ ਦੇ ਨਾਲ। ਅੱਛਾ 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 ਫਿਰ ਉਹ ਆ ਗਏ ਸਨ। ਅੱਛਾ। ਫਿਰ ਉਹ ਆ ਕੇ ਸਾਡੇ ਪਿਓ ਨੂੰ ਅਥਰਮੰਦ ਨੂੰ ਹੂੰ। ਇੱਕ ਦਿੱਤੀ ਹੈ ਮਾਈ ਬਰਾਂਡੀ। ਅੱਛਾ। ਉਹ ਕੀ ਚੀਜ਼? ਉਹ ਬਰਾਂਡੀ ਕੋਟ। ਅੱਛਾ ਕੋਟ। ਠੀਕ ਹੈ। ਅੱਛਾ ਅੱਛਾ। ਇੱਕ ਕੰਬਲ ਦਿੱਤਾ ਬੜਾ ਵੱਡਾ ਹਾਂ ਤੋਹਫਾ। ਤੋਹਫਾ ਅੱਛਾ। ਇਹ ਦਿੱਤੀ। ਠੀਕ ਹੈ। ਬੜੀ ਮਿਲਤ ਗਿਲਤੀ ਸੀ। ਯਾਨੀ ਜੋ ਸਨ ਆਪਣਾ ਨੱਥਾ ਸਿੰਘ ਤੇ ਕੱਥਾ ਸਿੰਘ, ਇਹਨਾਂ ਨਾਲ ਉਂਝ ਹੀ ਪ੍ਰੀਤ ਬੜੀ ਸੀ। ਬੜੀ। ਇੱਕ ਤੇ ਉਹਨਾਂ ਦੀ ਵਾਲਦਾ ਬਲੇ ਬਲੇ ਤੇ ਤੁਹਾਡੇ ਚਾਚਾ ਜੀ ਦੀ ਜਿਹੜੀ ਘਰ ਵਾਲੀ ਸੀ, ਹਾਂ। ਚਾਚੀ ਤੁਹਾਡੀ, ਹਾਂਜੀ। ਉਹ ਇੱਕੋ ਹੀ ਪਿੰਡ ਸੀ ਇੱਕੋ ਹੀ- ਪਿੱਛੋਂ ਸੋਕਣਵੇੜ ਪਿੰਡ ਸੀ, ਹਾਂਜੀ। ਤਹਿਸੀਲ ਪਸਰੂਰ ਦਾ ਪਿੰਡ ਬੜਾ ਮਸ਼ਹੂਰ। ਹਾਂਜੀ। ਔਰ ਇੱਥੇ ਮੈਂ ਪ੍ਰੋਗਰਾਮ ਵੀ ਕੀਤਾ ਹੈ ਉਸ ਪਿੰਡ 'ਚ। ਅੱਛਾ ਅੱਛਾ। ਦੋ ਆਪਸ 'ਚ ਭੈਣਾਂ ਬਣੀਆਂ ਸੀ। ਬਿਲਕੁਲ। ਠੀਕ ਹੈ। ਔਰ ਨੱਥਾ ਕੱਥਾ ਸਿੰਘ ਦੇ ਵਾਲਦ ਤੋਂ ਫੌਤ ਹੋਣ ਤੋਂ ਬਾਅਦ ਤੁਹਾਡੀ ਦਾਦੀ ਜੀ ਨੇ ਬੜਾ ਉਹਨਾਂ ਦਾ ਅਹਿਸਾਸ ਕੀਤਾ। ਬੜਾ ਅਹਿਸਾਸ। ਬੜਾ ਮਤਲਬ ਉਹਨਾਂ ਦੀ ਟੇਕ ਕੇਅਰ ਕੀਤੀ। ਅਗੋ ਤਾਏ ਸਾਡੇ ਵੀ ਬੜਾ ਕੀਤਾ ਯਾਦ ਨੇ, ਹਜ਼ਾਰ। ਠੀਕ ਹੈ। ਬੜਾ ਹਜ਼ਾਰ ਕੀਤਾ ਉਹਨਾਂ ਨੇ। ਅੱਛਾ। ਵਾਹ ਜੀ ਵਾਹ। ਤੇ ਪਿੰਡ ਸੀ ਇਹਨਾਂ ਦਾ ਹੀਰੋ ਦੀ ਕੋਲ ਕੋਲੀ ਦੀ ਹੀਰੋ ਦੀ। ਹੀਰੋ ਦੀ। ਅੱਛਾ ਅੱਛਾ। ਠੀਕ। ਤੇ ਬਾਬਾ ਜੀ ਚਲੋ ਅੱਗੇ ਚੱਲੋ। ਹੋਰ ਪਿੰਡ ਕਿਹੜੇ? ਅੱਗੇ ਪਿੰਡ ਸੀ ਠੀਕਰੀਆਂ, ਅੱਛਾ। ਉਹ ਮੁਸਲਮਾਨ ਦਾ ਪਿੰਡ ਸੀ। ਵਾਹ ਜੀ। ਬਾਬਾ ਜੀ ਫਿਰ ਅੱਜ ਤੁਹਾਨੂੰ ਮੈਂ ਤੁਹਾਡੇ ਪਿੰਡ ਲੈ ਕੇ ਜਾਣਾ ਵਾ ਨੜੀ ਖੇਪੜਾਂ ਦੀ ਜਿਹੜਾ ਪਿੰਡ ਸੀ। ਹਾਂਜੀ। ਠੀਕ ਹੈ। ਇਹਦੇ ਵਿੱਚ ਪੁਰਾਣੇ ਵਕਤ 'ਚ ਕੋਈ ਦੁਕਾਨ ਹੈ ਸੀ? ਕੋਈ ਦੁਕਾਨਦਾਰੀ ਕਰਦਾ ਸੀ ਬੰਦਾ? ਸਿੰਬਲ ਦਾ ਸੀ ਬੰਦਾ, ਅੱਛਾ। ਖੱਤਰੀ ਖੱਤਰੀ। ਸੈਂਤੂ ਸ਼ਾਹ, ਹੂੰ। ਉਹਦਾ ਪੁੰਡਾ ਸੀ ਸਾਂਝੀ ਸ਼ਾਹ। ਅੱਛਾ। ਸੈਂਤੂ ਸ਼ਾਹ ਦਾ ਬੱਚਾ ਸੀ ਸਾਂਝੀ ਸ਼ਾਹ। ਠੀਕ ਹੈ। ਉਹਨੇ ਦੁਕਾਨ ਹੀ ਸਾਡੇ ਬੂਹੇ ਅੱਗੇ ਪਾਈ, ਸਾਡੇ ਥਾਂ 'ਚ ਹੀ ਅੱਛਾ। ਦੁਕਾਨ ਤੇ ਨੇ ਪਾਈ। ਹਾਂ। ਸਿੰਬਲ ਆਉਂਦਾ ਸੀ ਰੋਜ਼ ਅੱਛਾ ਜੀ। ਦੁਕਾਨ ਚਲਾਉਣ ਵਾਸਤੇ। ਹੂੰ। ਸਾਡੇ ਪਿੰਡ ਵਿੱਚ ਹੋਰ ਕੋਈ ਨਹੀਂ ਸੀ। ਹੂੰ। ਸਿਰਫ ਦੋ ਘਰ ਸਨ, ਡੂਮਾ ਅੱਧੀ ਚ ਨਾ ਬਟੌਰ ਮੈਂ ਹੁੰਦੇ, ਇਸ ਤਰ੍ਹਾਂ ਦੋ ਤਰ੍ਹਾਂ ਘਰ ਸਾਡੇ ਆਇਆ। ਅੱਛਾ। ਠੀਕ ਹੈ। ਇੱਕ ਦਾ ਨਾਂ ਸੀ ਰਾਂਝਾ, ਅੱਛਾ। ਉਹਦੇ ਬੱਚੇ ਸਨ ਵੱਡਾ ਗਿਆਨ, ਅੱਛਾ। ਨਿੱਕਾ ਧਿਆਨ। ਠੀਕ ਹੈ। ਉਹਦਾ ਛੋਟਾ ਕੁੱਛੜ ਸੀ ਕਿ ਨਿੱਕਾ ਜਿਹਾ ਅੱਛਾ ਅੱਛਾ। ਨਾਲ ਪ੍ਰੇਮ। ਹੂੰ। ਪ੍ਰੇਮ। ਮਾਂ ਦਾ ਨਾਂ ਸਦਰੋ ਸੀ, ਵਾਹ ਜੀ ਵਾਹ। ਸਦਰੋ ਹੂੰ। ਮਾਂ ਦਾ। ਠੀਕ ਹੈ। ਉਹਦਾ ਭਰਾ ਸੀ ਦਿਦਲੂ ਹੂੰ। ਵੱਡਾ। ਉਹਦਾ ਇੱਕ ਮੁੰਡਾ ਲੂਲਾ ਸੀ, ਸਾਡੇ ਬਾਗ 'ਚ ਰਹਿੰਦਾ ਹੁੰਦਾ ਸੀ, ਅੱਛਾ। ਰਾਖਾ। ਅੱਛਾ। ਬਾਗ 'ਚ ਕੋਈ 2.5-3 ਕਿੱਲੇ ਹੂੰ ਸਾਡੇ ਬਾਗ 'ਚ ਰਹਿੰਦਾ ਹੁੰਦਾ ਸੀ। ਹੂੰ ਲੈ ਗੋਡੀ ਕਾ ਕਰਦੇ ਘਾਹ ਸ਼ਾਹ ਵਿੱਚ ਪਿਆ ਕਰਨਾ ਬੂਟੇ ਦੇ ਮੂੰਹੋਂ ਹੂੰ ਰਹਿੰਦਾ ਉੱਥੇ। ਹੂੰ। ਤੇ ਕੰਮਕਾਜ ਤੁਹਾਡੇ ਡੇਰਾਂ ਡੱਲਿਆਂ ਦੇ ਕੰਮਕਾਜ ਕਰ ਉੱਥੇ। ਕਰਦੇ ਸੀ? ਅੱਛਾ ਅੱਛਾ। ਉੱਥੇ ਸੇਪੀ ਸਨ ਸਾਡੇ, ਇਹ ਧਿਆਨ ਹੋ ਗਿਆ ਆਪਣਾ ਦੂਸਰੇ ਸਾਲ ਸੇਪੀ ਸਨ ਸਾਡੇ। ਸੇਪੀ ਸਨ ਤੁਹਾਡੇ। ਠੀਕ। ਬਾਬਾ ਜੀ ਬੜੀ ਤਗੜੀ ਯਾਦਦਾਸ਼ਤ ਦੇ ਤੁਸੀਂ ਮਾਲਕ ਹੋ। ਤੇ ਗੱਲ ਕੋਈ ਨਹੀਂ ਮੈਂ ਛੱਡਣੀ, ਮੈਂ ਸਾਰੀਆਂ ਗੱਲਾਂ ਕਰਨੀਆਂ ਨੇ। ਉਸ ਵੇਲੇ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹ ਖੂਹਾਂ ਦਾ ਸੀ? ਉਹ ਸਾਡੇ ਪਿੰਡ ਵਿੱਚ ਲੱਗਾ ਸੀ। ਅੱਛਾ। ਇੱਕ ਖੂਹ ਸੀ? ਇੱਕ ਖੂਹ, ਦੋ ਸਨ। ਦੋ ਸਨ। ਇੱਕ ਪਿੰਡੋਂ ਪਹਾੜ ਵਾਲੇ ਸੀ, ਠੀਕ ਹੈ। ਇੱਕ ਪਿੰਡੋਂ ਚੜ੍ਹਦੇ ਪਾਸੇ। ਅੱਛਾ। ਦੋ ਖਾਂ ਦਾ ਪਾਣੀ ਦੋ ਖੂਹਾਂ ਦਾ। ਆਮ ਵਰਤਣ ਲਈ ਆਪਣੇ ਪਿੰਡ ਦੇ ਨਾਲ ਖੂਹ ਸੀ, ਮਸਜਿਦ ਸੀ ਨਾਲ, ਅੱਛਾ। ਉੱਥੋਂ ਪੀਂਦੇ ਸਨ। ਮਸਜਿਦ ਤੇ ਖੂਹ ਇਕੱਠੇ ਸਨ? ਇਕੱਠੇ ਸਨ। ਇਹ ਦੱਸ ਛੜਵਾ ਕਿਹੜੀ ਬਾਈ ਸਨ? ਪਹਾੜ ਬੰਨੇ ਸੀ, ਲੈਂਦੇ ਸੀ, ਦੱਖਣ ਸੀ? ਪਿੰਡੋਂ ਦੱਖਣ ਦੀ ਗੁੱਠ ਦੇ ਉੱਤੇ ਸੀ ਮਸਜਿਦ,
ਅੱਛਾ ਅੱਗੇ ਉਹਦੇ ਖੂਹ ਸੀ, ਦੱਖਣ ਤੇ ਲਹਿੰਦੇ ਦੀ ਗੁੱਠ ਤੇ ਜਾਂ ਚੜ੍ਹਦੇ ਦੀ? ਚੜ੍ਹਦੇ ਦੀ ਕੋਠ ਤੇ ਦੱਖਣ ਔਰ ਚੜ੍ਹਦੇ ਦੀ ਗੁੱਠ ਤੇ ਮਸਜਿਦ ਸੀ, ਉਹਦੇ ਨਾਲ ਹੀ ਖੂਹ ਸੀ। ਖੂਹ ਸੀ। ਅੱਗੇ ਸਾਡਾ ਬਾਗ ਹੀ ਸੀ, ਅੱਛਾ ਉੱਥੇ ਬਾਗ ਸੀ ਸਾਡਾ। ਵਾਹ ਜੀ ਵਾਹ। ਬਾਗ ਕਾਹਦਾ ਸੀ ਭਲਾ? ਬਾਗ ਹਰ ਫੁੱਟਾ ਸੀ, ਹਰ ਬੂਟਾ, ਅੱਛਾ ਹਰ ਬੂਟਾ। ਮਾਲਟਾ ਹੋ ਗਿਆ ਆਪਣਾ, ਦੂਸਰੇ ਅੰਬਾਂ ਦੇ। ਮੈਂ ਨਾ ਵੀ 300 ਬੂਟਾ ਅੰਬਾਂ ਦਾ ਸੀ, ਬੱਲੇ ਬੱਲੇ 300 ਬੂਟਾ। ਬੱਲੇ, ਅੱਛਾ ਮਾਲਟੇ, ਗਲਗਲਾਂ, ਹਾਂ ਹਾਂ ਸੇਬ। ਅੱਛਾ ਮਹਾਰਾਜ ਨਾ ਜੰਮੂ ਵਾਲਾ ਹਰੀ ਸਿੰਘ, ਹਾਂਜੀ ਉਹਦੀ ਸਣਥਰੀ ਸੀ, ਉਹਦੇ ਜੋ ਪਾਤ ਆਇਆ ਸਾਡਾ ਬੂਟੇ ਲਿਆ ਲੈ ਕੇ ਲਾਉਂਦਾ ਹੁੰਦਾ ਸੀ ਬਾਹਰ। ਅੱਛਾ ਜੀ ਚੰਗੇ ਬੂਟੇ ਫਲਦਾਰ ਅੱਛਾ ਤੇ ਅੱਛਾ ਬੜਾ ਐਡੀ ਗਲਗਲ ਪੈਂਦੀ ਹੁੰਦੀ ਸੀ। ਹੂੰ ਇਹ ਗਲਗਲ ਹੈ ਹੀ ਨਹੀਂ, ਠੀਕ। ਉਹ ਪੈਂਦੀ। ਮਹਾਰਾਜਾ ਹਰੀ ਸਿੰਘ ਸੀ ਜਿਹੜਾ ਰਿਆਸਤ ਦਾ, ਹਾਂ ਉਹਦੀ ਨਰਸਰੀ 'ਚ ਬੂਟੇ ਲਿਆ ਕੇ ਤੁਹਾਡਾ ਤਾਇਆ ਲਾਉਂਦਾ। ਹਯਾਤ ਮੁਹੰਮਦ ਹਾਂ ਉਹ ਬੂਟੇ ਲਾਉਂਦਾ ਸੀ। ਲਾਉਂਦਾ ਹੁੰਦਾ ਸੀ। ਠੀਕ ਠੀਕ। ਉਹ ਕੀ ਲਿੰਕ ਸੀ ਉਹਨਾਂ ਦਾ ਰਾਜਾ ਹਰੀ ਸਿੰਘ ਨਾਲ? ਮਤਲਬ ਉੱਥੇ ਨਰਸਰੀ 'ਚ ਬੂਟੇ ਉਦਾਂ ਲੈਂਦੇ ਸਨ ਜਾਂ ਮੁੱਲ? ਨਹੀਂ ਉਹ ਇੰਜ ਵੀ ਲੈ ਆਉਂਦਾ ਹੁੰਦਾ ਸੀ ਉਹ। ਅੱਛਾ ਅੱਛਾ ਯਾਰ ਕੋਈ ਘੱਟ ਸਮਝਦਾ। ਠੀਕ ਹੈ। ਸਾਡੀ ਦਾਦੀ ਦੇ ਤੇ ਜਿਹੜੀ ਮਹਾਰਾਜ ਦੇ ਘਰ ਸੀ, ਇਹ ਭੈਣਾਂ ਸਨ ਇੱਕੋ ਪਿੰਡ ਦੀਆਂ ਅੱਛਾ ਬਣੀਆਂ। ਇਹ ਅੱਛਾ। ਮੁਸਲਮਾਨ ਤੋਂ ਚੜ ਕੇ ਸਨ, ਹਾਂ ਠੀਕ। ਮਹਾਰਾਜ ਚੜ ਕੇ ਸੀ ਹਾਂਜੀ ਕੌਮ ਦਾ, ਠੀਕ ਹੈ ਤੇ ਇਹ ਕਿਸੇ ਚੀਜ਼ ਦੀ ਮਨਾਹੀ ਨਹੀਂ ਸੀ ਇਹਨਾਂ ਨੂੰ, ਠੀਕ। ਜਿਹੜੀ ਚੀਜ਼ ਮਰਜ਼ੀ ਲੈ ਕੇ ਪੁੱਟ ਲਿਆ। ਅੱਛਾ ਬਾਬਾ ਜੀ ਤੁਸੀਂ ਦੱਸਿਆ ਬੜਾ ਵੱਡਾ ਬਾਗ ਸੀ, ਉਹਦੇ ਹਾਂ। ਚ ਬੂਟੇ ਵੀ ਤੁਸੀਂ ਦੱਸਿਆ ਕਿ 300 ਬੂਟਾ ਔਰ ਅੰਬਾਂ ਦਾ ਸੀ, ਅੰਬਾਂ ਦਾ ਸੀ। ਸਾਰੇ। ਹਾਂ। ਔਰ ਬਾਗ ਦੀ ਜਿਹੜੀ ਟੋਟਲ ਰਾਜ਼ੀ ਸੀ ਜਗ੍ਹਾ ਸੀ, ਮਤਲਬ 4 ਏਕੜ ਚ ਸੀ, 5 ਸੀ, 6 ਸਨ, 7 ਸੀ, ਥੋੜਾ ਜਿਹਾ ਵੀ ਦੱਸ ਦੇਵੋ। ਇਹ ਕੋ 3 ਕਿੱਲੇ ਸੀ, ਪੌਣੇ 3 ਕਿੱਲੇ, ਸਾਢੇ 3 ਕਿੱਲਾ ਵਾਲਾ, ਠੀਕ ਹੈ। 3 ਕਿੱਲੇ ਬਾਗ ਸੀ ਸਾਡਾ। ਸਾਢੇ 3 ਕਿੱਲਿਆਂ ਵਿੱਚ ਬਾਗ ਸੀ। ਬਾਗ ਸੀ, ਠੀਕ ਹੈ। ਬੜਾ ਵੱਡਾ ਬਾਗ ਸੀ। ਤੇ ਇਹ ਪਿੰਡ ਤੇ ਚੜ੍ਹਦੇ ਤੇ ਦੱਖਣ ਦੀ ਕੋਠ ਤੇ ਦੱਖਣ ਵਾਲੇ ਪਾਸੇ ਦੱਖਣ ਵਾਲੇ ਪਾਸੇ ਸੀ। ਪਿਆ ਜਾਂਦਾ ਸੀ ਸਿੱਧਾ ਨਹਿਰ ਨੂੰ, ਅੱਛਾ ਕੋਲੀ ਨੂੰ। ਹੂੰ ਸਾਡੇ ਪਿੰਡ ਦੱਖਣ ਪਾਸੇ ਨਹਿਰ ਸੀ, ਅੱਛਾ ਪਹਾੜ ਪਾਸੇ ਤਵੀ ਸੀ ਹੂੰ ਤੇ ਦੱਖਣ ਪਾਸੇ ਨਹਿਰ ਸੀ। ਵਾਹ ਜੀ ਵਾਹ। ਨਹਿਰ ਕੋਲ ਕਾਲਸਾਂ ਦੀਆਂ ਕੁਲੀਆਂ ਤੋਂ, ਹਾਂ ਢਿੰਡਿਆਂ ਤੋਂ, ਉੱਥੇ ਅੱਡਾ ਸੀ ਨਾ, ਹੂੰ ਉੱਥੋਂ ਨਹਿਰ ਦਾ ਸੂਆ ਨਿਕਲ ਕੇ ਤੇ ਸਾਡੇ ਪਿੰਡਾਂ ਨੂੰ ਗਿਆ ਸੀ। ਅੱਛਾ ਸਾਡੇ ਪਿੰਡ 'ਚ ਸੌਰ, ਠੀਕ ਹੈ। ਸਾਡਾ ਪਿੰਡ ਅੱਗੇ ਕਦਿਆਲ, ਹਾਂ ਬੜਿਆਲ, ਹਾਂ ਇਹ ਬਾਰਡਰ ਤੇ ਬੜਿਆਲ। ਠੀਕ ਹੈ। ਇਹਨਾਂ ਪਿੰਡਾਂ ਨੂੰ ਪਾਣੀ ਨਹਿਰ ਦਾ ਹੁੰਦਾ ਸੀ। ਇੱਕ ਪਾਸੇ ਨਹਿਰ ਸੀ, ਇੱਕ ਪਾਸੇ ਤਵੀ ਸੀ। ਤਵੀ ਸੀ। ਪਾਣੀ ਦੀ ਤੇ ਫਿਰ ਘਾਟ ਨਹੀਂ ਕੋਈ ਹੈ? ਨਹੀਂ। ਅੱਛਾ ਕੋਈ ਨਹੀਂ। ਪਾਣੀ ਵਧੀਆ ਸੀ। ਮੱਲੇ ਤੇ ਜਿਹੜਾ ਪਾਣੀ ਤੁਸੀਂ ਪੀਣਾ ਖੂਹਾਂ ਦਾ ਉਹ ਵੀ ਪਾਣੀ ਠੀਕ? ਖੂਬ ਬੜਾ ਵਧੀਆ ਪਾਣੀ। ਅੱਛਾ ਬੜਾ ਮਿੱਠਾ ਵਧੀਆ। ਠੰਡਾ? ਮੈਂ ਨਾ ਜਹਾਦੀ ਮੁੱਕੀ ਜੇ ਅੱਛਾ ਉਧਰ ਉਧਰ ਬਿਮਾਰੀ ਕਿਸੇ ਨੂੰ ਕੋਈ ਨਹੀਂ ਸੀ, ਠੀਕ। ਕੋਈ ਬਿਮਾਰੀ ਨਹੀਂ ਸੀ ਕਿਸੇ ਨੂੰ। ਕੋਈ ਬਿਮਾਰੀ ਨਹੀਂ ਸੀ। ਠੀਕ। ਦੇਸੀ ਨਾਜ, ਹੂੰ ਹੂੰ ਦੇਸੀ ਫਰੂਟ, ਹਰ ਸ਼ਾਇਦ ਦੇਸੀ, ਹੂੰ ਇਹਦੇ ਤੇ ਪੈਣ ਜਾਂਦੀਆਂ ਬਿਮਾਰੀਆਂ ਨੇ। ਹੂੰ ਖਾਦਾਂ ਪਈਆਂ, ਸਪਰੇਆਂ ਕੀਤੀਆਂ, ਜੀ ਜੀ ਚੌਲਾਂ ਦੇ ਦਿੱਤੀ ਤੇ ਕਣਕਾਂ ਦੇ ਦਿੱਤੀ, ਇਸ ਤਰ੍ਹਾਂ ਇਹ ਨਿਰੀ ਬਿਮਾਰੀ। ਇਸ ਤਰ੍ਹਾਂ। ਸਾਡੇ ਕੋਈ ਬਿਮਾਰੀ ਨਹੀਂ ਸੀ ਕਿਸੇ ਨੂੰ। ਠੀਕ। ਅੱਖਾਂ ਸਹੀ, ਹੂੰ 150 ਸਾਲ ਦੇ ਬੰਦੇ ਹੋਏ ਸਨ, ਹੂੰ ਅੱਖ ਸਹੀ, ਹੂੰ ਸਿਰ ਤੇ ਬਾਲ ਨਹੀਂ ਕਰਨੇ, ਵਾਹ ਦੰਦ ਨਹੀਂ ਨਿਕਲਣੇ, ਹੂੰ ਸੋਹਣੀਆਂ ਉਹਨਾਂ ਦੀਆਂ ਬਾਡੀਆਂ ਹੋਈਆਂ ਸਨ। ਠੀਕ ਹੈ। ਆਪਣੇ ਪਿੰਡ 'ਚ ਕੋਈ ਮੇਲਾ ਠੇਲਾ ਲੱਗਦਾ ਸੀ ਜਾਂ ਫਿਰ ਨਾਲ ਲੱਗਦੇ ਕਿਸੇ ਪਿੰਡ 'ਚ? ਨਾਲ ਲੱਗਦਾ ਦਰਸੋਪੁਰ, ਅੱਛਾ ਮੀਰਾ ਸਾਹਿਬ ਤੇ ਦਰਸੋਪੁਰ ਦੋ ਇਕੱਠੇ ਪਿੰਡ ਸਨ, ਹਾਂ ਜਿਨ੍ਹਾਂ ਦੇ ਵਿੱਚ ਦੀ ਗੱਡੀ ਜਾਂਦੀ ਸੀ ਅੱਛਾ ਸਿਆਲਕੋਟ ਤੋਂ। ਠੀਕ ਹੈ। ਆਖਰੀ ਸਟੇਸ਼ਨ ਸੀ ਸਤਵਾਰੀ, ਠੀਕ ਹੈ। ਸਤਵਾਰੀ ਜੰਮੂ ਪਿੱਛਾ ਸੀ ਕੋਈ 2 ਮੀਲ ਪਿੰਡ, ਅੱਛਾ ਜੀ। ਉੱਥੇ ਗੱਡੀ ਜਾਂਦੀ, ਹੂੰ ਉੱਥੇ ਵਾਪਸ ਹੁੰਦੀ। ਹੂੰ ਅੱਗੋਂ ਪਹਾੜੀ ਇਲਾਕਾ ਸੀ ਨਾ, ਜੀ ਗੱਡੀ ਤਾਂ ਨਹੀਂ ਕਰਦੀ। ਹੂੰ ਉੱਥੇ ਵਿਸਾਖੀ ਲੱਗਦੀ ਹੁੰਦੀ ਸੀ, ਵਾਹ ਜੀ ਵਾਹ। ਹਿੰਦੂ ਮੁਸਲਮਾਨ ਰਲ ਕੇ ਭੰਗੜੇ ਪਾਉਂਦੇ ਸਨ, ਅੱਛਾ ਮੇਲਾ ਬਣਾਉਂਦੇ ਸਨ। ਹੂੰ ਉੱਥੇ ਸਾਡੇ ਨਾਨਕੇ ਸਨ, ਕਿੱਥੇ ਭਲਾ? ਮੀਰਾ ਸਾਹਿਬ, ਮੀਰਾ ਸਾਹਿਬ। ਅੱਛਾ ਮੀਰਾ ਸਾਹਿਬ, ਹੂੰ ਦਰਸੋਪੁਰ, ਨਾਲ ਪਿੰਡ ਸੀ ਤੂਤੜੇ, ਅੱਛਾ ਉਹ ਸਾਰਾ ਮੁਸਲਮਾਨਾਂ ਦਾ ਸੀ, ਠੀਕ ਹੈ। ਤੂਤੜੇ ਗੁੱਜਰ ਸਨ ਜਾਂ ਕਿਹੜੇ ਗੁੱਜਰ ਲੋਕ? ਸਾਰੇ। ਅੱਛਾ ਸਭ ਕੁਝ। ਕਿਹੜੀ ਜ਼ਾਤ ਦੇ ਗੁੱਜਰ ਸਨ ਅਗਰ ਤੁਹਾਨੂੰ ਥੋੜਾ ਬਹੁਤਾ ਪਤਾ ਹੈ ਤੇ? ਯਾਰ ਉਹ ਜਾਂ ਰਲਵੇਂ ਹੀ ਸਾਂ ਵਿੱਚ ਹੀ ਮਤਲਬ? ਹਾਂ ਹੋਇਆ ਤੇ ਲਵੇ ਹੂੰ ਸਾਡੇ ਨਾਨਕਿਆਂ ਦੀ ਫਾਂਬੜੀ ਸੀ ਮੇਰਾ ਖਿਆਲ, ਅੱਛਾ ਮੈਸੀ, ਮੈਸੀ ਜਾਤ ਸੀ, ਅੱਛਾ ਅੱਛਾ ਜਾਤ ਮੈਸੀ ਦਾ। ਠੀਕ ਹੈ। ਨਾਲ ਇੱਕ ਮੈਸੀਆਂ ਪਿੰਡ ਵੀ ਹੈ ਸੀ, ਹਾਂ ਹਾਂ ਉੱਥੇ ਵੀ ਸਾਡੀ ਰਿਸ਼ਤੇਦਾਰੀ ਸੀ। ਠੀਕ। ਚੜ੍ਹਦੇ ਪਾਸੇ ਲੌਲ ਚੱਕ, ਹੂੰ ਹਾਂ, ਤੇ ਮਰਾਲੀਆ। ਹੂੰ ਸਹੀ ਹੈ। ਚਲੋ ਉਹ ਵਿਸਾਖੀ ਤੁਸੀਂ ਵੇਖੀ? ਹਾਂਜੀ ਅੱਛਾ ਉਹਦੀਆਂ ਰੌਣਕਾਂ ਭੰਗੜੇ ਸ਼ੰਗੜੇ ਪੈਂਦੇ ਵੇਖੇ? ਬੱਲੇ ਬੱਲੇ, ਅੱਛਾ ਬੜੇ ਭੰਗੜੇ ਪਾਉਂਦੇ ਸਨ। ਠੀਕ ਹੈ। ਤੇ ਬਾਬਾ ਜੀ ਜਿੱਦਾਂ ਅੱਜ ਕੱਲ ਮੇਲਿਆਂ ਠੇਲਿਆਂ ਵਿੱਚ ਮੇਸੂ ਜਲੇਬੀਆਂ ਮੈਂ ਨਾ ਇਹ ਸਭ ਚੀਜ਼ਾਂ- ਕੁਝ ਹੁੰਦਾ ਜੀ, ਅੱਛਾ ਉੱਥੇ ਵੀ ਇਹ ਚੀਜ਼ ਸਭ ਹੁੰਦੀ? ਕੁਝ ਹੁੰਦਾ ਸੀ। ਅੱਛਾ ਕੋਈ ਐਸੀ ਚੀਜ਼ ਜਿਹੜੀ ਤੁਸੀਂ ਇੱਧਰ ਨਹੀਂ ਵੇਖੀ ਤੇ ਉਧਰਲੇ ਬੰਨੇ ਹੁੰਦੀ? ਉਧਰ ਉਹ ਛੇਵਾਂ ਘੋੜ ਦਾ, ਹੂੰ ਉਧਰ ਦੀ ਬਰਫੀ, ਅੱਛਾ ਮੂੰਹ ਦੇ ਧਾਰ ਹਾਂ ਪਹਿਲਾਂ ਖੁਰ ਜਾਏਗੀ, ਵਾਹ ਅਸਲ ਜੀ ਵਾਹ। ਬਰਫੀ ਅੱਛਾ ਦੁੱਧ ਦੀ। ਅੱਛਾ ਅੱਧੇ ਦੇ ਭੈਣ ਜੋ ਪਾਊਡਰ ਪਾਇਆ, ਆਟਾ ਪਾ ਕੇ ਬਰਫੀ ਬਣਾਉਂਦੇ, ਉਹ ਬਰਫੀ ਹੋਰ ਸੀ, ਹੂੰ ਹੂੰ ਲੱਗ ਜਿਹਾ ਦਾ ਸਵਾਦ ਹੋਰ ਸੀ। ਠੀਕ ਹੈ ਹਾਂ। ਠੀਕ ਹੈ। ਤੇ ਬਾਬਾ ਜੀ ਇਹ ਤੇ ਗੱਲ ਹੋ ਗਈ ਵਿਸਾਖੀ ਦੀ।
ਇਸੇ ਤਰ੍ਹਾਂ ਹੀ ਮੇਲਾ ਕਿਸੇ ਬਾਬੇ ਪੀਰ ਫਕੀਰ ਦੇ ਨਾਂ ਤੇ ਵੀ ਹੁੰਦਾ ਸੀ ਲੱਗਦਾ ਸੀ ਮੇਲਾ ਵੀ ਉਹ ਕਿਹੜੀ ਜਗ੍ਹਾ ਸੀ ਭਲਾ? ਉੱਥੇ ਹੀ ਬਾਬੇ ਦਾ ਡਾ ਹੁੰਦਾ ਸੀ। ਅੱਛਾ। ਉੱਥੇ ਜੋੜੇ ਲੋਕ ਗਿਣਨ ਨਾ ਹੂੰ। ਬਾਬਾ ਸੀ ਧੋਬਾ, ਅੱਛਾ। ਬਾਬਾ ਧੋਬਾ ਸੀ। ਹਾਂ। ਬੜੀ ਵੱਡੀ ਪਲੇਟ ਸੀ, ਵਿੱਚ ਦਰਬਾਰ ਸੀ। ਅੱਛਾ। ਉੱਥੇ ਹੱਥ ਬੰਨ ਕੇ ਚਾਹ ਚ ਫਿਰ ਫਿਰਦਾ ਹੁੰਦਾ ਸੀ। ਅੱਛਾ। ਦਰਵੇਸ਼ ਬੰਦਾ ਅੱਛਾ ਜੀ। ਬਲੀ ਅੱਲਾ ਲੋਕ ਸੀ। ਹੂੰ। ਤੇ ਮੱਝਾਂ ਰੱਖੀਆਂ ਉਹਦੇ ਕੋਲ 15-20। ਅੱਛਾ। ਦੁਆਲੇ ਦੇ ਲੋਕ ਜਾਂਦੇ ਅਸੀਂ ਉਹ ਭੰਡਾਰਾ ਉਹਦਾ ਹੁੰਦਾ ਸੀ। ਅੱਛਾ। ਕਈਆਂ ਨੇ ਦਾਲੇ ਦੀਆਂ ਬੋਰੀਆਂ ਭਰ ਕੇ ਖੜਨਾ, ਦਾਣਾ ਪਿਆ ਅੱਛਾ। ਮੱਝਾਂ ਵਾਸਤੇ ਹੂੰ। ਜਾ ਕੇ ਧਰ ਛੱਡਣਾ ਉੱਥੇ ਜੀ। ਬਾਬੇ ਦੀਆਂ ਮੱਝਾਂ ਵਾਸਤੇ। ਠੀਕ ਹੈ। ਉਹ ਇੱਕ ਸਾਡੇ ਤਾਏ ਨੇ ਯਾਦ ਨੇ ਡੂਮ ਸੀ ਸਾਡਾ ਇੱਕ ਸੇਪੀ, ਹੂੰ। ਉਹਨੂੰ ਬੋਰੀ ਚ ਕਾਈ ਦੇ ਗਈ ਅੱਛਾ। ਤੇ ਲੈ ਕੇ ਜਾਏ ਪਿਆ ਹੂੰ। ਤੇ ਮੁੜ ਕੀ ਹੋਇਆ, ਹੂੰ। ਭਿੱਜ ਗਿਆ। ਹੂੰ। ਉਹ ਬਾਬਾ ਫਿਰਦਾ ਐਨ ਮੌਕੇ ਤੇ ਉਹਦੇ ਕੋਲ ਆ ਗਿਆ। ਵੇਖਦਾ ਕਹਿੰਦਾ ਕੰਮੀ ਦਾ ਕੰਮੀ ਰਿਹਾ, ਕੰਮੀ ਸਮਝ ਕੇ ਚਕਾ ਨਾ ਬਾਹਰ, ਇਹ ਤੇ ਮਰੀ ਗਿਆ ਕੁੜੀ ਆ ਵਾ, ਇਹ ਮਰੀ ਗਿਆ। ਹੂੰ। ਅੱਗੋਂ ਉਹਨੂੰ ਬਾਹਰ ਨਾ ਚਕਾਇਆ, ਉਹ ਘੋੜੀ ਫਿਰ ਗਈ। ਠੀਕ ਹੈ। ਕਸ਼ਮੀਰੋਂ ਕਿਸੇ ਨੇ ਘੋੜੀ ਦਿੱਤੀ ਸੀ ਉਹਨਾਂ ਨੂੰ ਬਾਬੇ ਦੇ ਅੜਾ ਪਿੱਛੇ ਦੀ ਚਾੜੀ ਸੀ ਬਾਬੇ ਨੇ। ਹੂੰ। ਉਹ ਆਖਾਂਗਾ ਆ ਘੋੜੀ ਲਈ ਜਾ, ਹੂੰ। ਇਹਦੀ ਸੇਵਾ ਕਰੋ, ਹੂੰ। ਇਹਦੇ ਤੇ ਪਾਲ ਲੱਤੀ ਕੇ ਲੈ ਆਉਂ। ਹੂੰ। ਅੱਛਾ ਮੈਂ ਲੋੜ ਘੋੜੀ ਫੜ ਹੂੰ। ਲੈ ਠੀਕ। ਉੱਧਰ ਰੱਬ ਦੀ ਰਹਿਮਤ ਸੀ ਉਦੋਂ ਹਰ ਪਾਸੇ, ਹੂੰ। ਪੀਰ ਫਕੀਰ ਵੀ ਇਹ ਪਤਵਾਲ ਚਪਰਾਟ ਦੇ ਨਾਲ ਹਾਂਜੀ। ਇੱਥੋਂ ਦੇ ਪੀਰ ਸਨ ਸਾਡੇ ਅੱਛਾ। ਅੱਛਾ ਪੀਰਖਾਨਾ ਤੁਹਾਡਾ ਇੱਥੇ ਸੀ? ਇੱਥੇ ਠੀਕ ਹੈ। ਪਤਵਾਲ। ਅੱਛਾ ਅੱਛਾ ਅੱਛਾ। ਇਹਨਾਂ ਭਰਾ ਸੀ ਇੱਕ ਵੱਡਾ ਮਲਾਂਗੀ ਸ਼ਾਹ। ਹੂੰ। ਮਲਾਂਗੀ ਸ਼ਾਹ ਨੂੰ ਹਰੀ ਸਿੰਘ ਦਾ ਪਿਓ ਸੀ ਪ੍ਰਤਾਪ ਸਿੰਘ, ਉਹ ਇਹਨਾਂ ਦੀ ਬੈਤ ਸੀ ਅੱਛਾ। ਇਹਨਾਂ ਪੀਰਾਂ ਦੀ। ਉਹਨੇ ਜੰਮੂ ਮਕਾਨ ਬਣਾ ਕੇ ਦਿੱਤੇ ਹਨ, ਬੜੀ ਵੱਡੀ ਗੱਲ ਦੱਸੀ ਤੁਸੀਂ। ਇਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਸਨ। ਹੂੰ। ਪੀਰ ਉੱਥੇ ਰਹਿੰਦਾ ਸੀ ਸਾਡਾ। ਔਰ ਇਹ ਜਿਹੜੀ ਰੇਲਵੇ ਲਾਈਨ ਹੈ ਨਾ ਹਾਂ। ਸਿਆਲਕੋਟ ਤੋਂ ਜਿਹੜੀ ਸਤਵਾਰੀ ਤੱਕ ਜਾ ਰਹੀ ਹੈ ਜੰਮੂ ਤੱਕ ਮਤਲਬ, ਹਾਂ। ਇਹ ਤੇ ਇਹ ਬਣਵਾਉਣ ਦੇ ਵਿੱਚ ਪ੍ਰਤਾਪ ਸਿੰਘ ਦਾ ਬੜਾ ਕੰਟਰੀਬਿਊਟ ਸੀ, ਬੱਲੇ। ਬੜਾ ਉਹਦਾ ਇਹਦੇ ਚ ਨਾ ਮਤਲਬ ਕਿ ਬਿਲਕੁਲ ਕਹਿ ਲਓ ਕਿ ਬੜੀ ਉਹਦੀ ਐਫਰਟ ਸੀ। ਹਾਂਜੀ, ਹਾਂਜੀ। ਹਾਂ ਹਾਂਜੀ। ਪ੍ਰਤਾਪ, ਵਾਹ ਜੀ ਵਾਹ, ਤੁਸੀਂ ਬੜੀ ਵੱਡੀ ਗੱਲ ਦੱਸੀ ਕਿ ਪ੍ਰਤਾਪ ਸਿੰਘ ਦਾ ਹਾਂ। ਵੀ ਪੀਰਖਾਨਾ ਸੀ, ਉਹ ਵੀ ਬਦਵਾਲ ਸੀ। ਪਤਵਾਲ ਉਹ ਪਤਵਾਲ, ਉਹ ਸਾਡੇ ਇਧਰਲੇ ਪਾਸੇ ਆ ਗਿਆ ਪਿੰਡ। ਇੱਧਰ ਅੱਛਾ ਇਧਰਲੇ ਬੰਨੇ ਆ ਗਿਆ। ਠੀਕ। ਉਥੋਂ ਕੇ ਬਾਰਡਰ ਬਾਬਾ ਜੀ ਉੱਥੇ ਹੁਣ ਦਰਗਾਹ ਹੈ ਵੀ ਨਾ ਬਜ਼ੁਰਗਾਂ ਦੀ, ਜੋ ਤੁਹਾਡਾ ਪੀਰਖਾਨਾ ਸੀ ਉੱਥੇ ਉਹਨਾਂ ਦੇ ਅੱਗੂ ਗਾਂ ਨਸਲ ਚੱਲ ਰਹੀ ਹੈ ਇੱਥੇ ਨਹੀਂ ਹੈ? ਪੁੱਤਰ ਪੁੱਤਰੀ ਹੈ ਉਹਨਾਂ ਦੇ, ਪਰ ਹੁਣ ਉਹ ਤੇ ਨਹੀਂ ਨਾ ਰਹੇ ਜੀ ਜੀ। ਜੋ ਉਹ ਸਨ, ਉਹ ਇਹ ਨਹੀਂ। ਅੱਛਾ ਠੀਕ ਹੈ। ਇਹ ਕੁਦਰਤੀ ਬਾਬ ਅੱਗੀ ਜੀ ਜੀ। ਅਮਲ ਨਹੀਂ। ਹੂੰ। ਉਹ ਪੀੜ ਸਨ, ਇੱਥੇ ਖਲੋਤਿਆਂ ਆਖਣਾ ਹੋਇਆ ਕੰਮ ਜਾ ਹੋਈ ਹੈਗਾ। ਉਹ ਐਸੇ ਨੇ ਪੀੜ ਸਨ। ਠੀਕ ਹੈ। ਠੀਕ। ਮੀਰਾਂ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ। ਮੀਰਾ ਸਾਹਿਬ ਹਾਂ। ਤੇ ਦਰਸੋਪਰ ਹਾਂ। ਇਕੱਠੇ ਪਿੰਡ ਸਨ। ਹੂੰ। ਨਾਲ ਗੱਡੀ ਦਾ ਸਟੇਸ਼ਨ ਸੀ ਕਿ ਸਤਵਾਈ, ਅੱਛਾ। ਉੱਥੇ ਸਾਡੇ ਨਾਨਕੇ ਦਾ ਪਿੰਡ ਸੀ ਹੂੰ। ਤੂਤਲੇ, ਠੀਕ ਹੈ। ਸਾਰਾ ਮੁਸਲਮਾਨਾਂ ਦਾ ਪਿੰਡ ਸੀ। ਠੀਕ ਹੈ। ਮੀਰਾਂ ਸਾਹਿਬ ਵਾਲੀ ਵੀ ਦਰਗਾਹ ਤੁਸੀਂ ਵੇਖੀ, ਉਹ ਮੈਂ ਸੁਣਿਆ ਉੱਥੇ ਵੀ ਬੜੀ ਘੱਟ ਵੱਢ ਹੋਈ ਸੀ, ਜਿਹੜੇ ਬਜ਼ੁਰਗ ਉਧਰੋਂ ਆਏ ਸਨ। ਬੜੀ ਮੀਰਾਂ ਸਾਹਿਬ ਨੇ ਇਕੱਠਿਆਂ ਕਰਕੇ ਉੱਥੇ ਗੋਲੀ। ਦੁਆਲੇ 40-50 ਪਿੰਡ ਇਕੱਠੇ ਆ ਕੇ ਹੋ ਗਏ ਨੇ ਉੱਥੇ। ਹਾਂ। ਤੇ ਕੀ ਰੌਲਾ ਪੈ ਗਿਆ, ਲੁੱਟਾ ਕੁੱਟੀ ਪਈ ਮਰਤਬੇ ਵਿੱਚ। ਹੂੰ ਹੂੰ ਕੀ ਬਣਿਆ, ਹੂੰ। ਕੀ ਬਣਾਣਾ ਨਾ ਇੱਕ ਮੀਰਾਂ ਸਾਹਿਬ ਤੇ ਇੱਕ ਕਾਲੇ ਸਾਹਿਬ। ਕਾਲੇ ਕਾਲਾ ਸਾਹਿਬ, ਥਾ ਗਿਆ ਅੱਛਾ ਉਹ ਅੱਗੇ ਹੋਏ। ਅੱਗੇ ਜਾ ਅੱਛਾ ਅੱਛਾ। ਬੜਾ ਘੱਟ ਦੌਰਾ ਸੀ ਬੱਚਿਆਂ ਨੂੰ ਪੜ੍ਹਾਉਣ ਦਾ, ਪਤਾ ਪਤਾ ਹੀ ਨਹੀਂ ਸੀ। ਨਹੀਂ। ਆਪਣੇ ਪਿੰਡ 'ਚ ਸਕੂਲ ਹੈ ਸੀ? ਬੜਿਆਲ ਸੀ, ਇਹ ਬੜਿਆਲ ਬਾਰਡਰ ਦੇ ਬੜਿਆਲ। ਪਤਵਾਲ ਦੇ ਅੱਗੇ ਬੜਿਆਲ ਸੀ। ਬੜਿਆਲ ਉਧਰ ਰਹਿ ਗਿਆ ਪਿੰਡ ਜਾਂ ਇੱਧਰ ਆ ਗਿਆ? ਉਧਰ ਆ ਗਏ, ਅੱਛਾ ਉਧਰ ਰਹਿ ਗਿਆ। ਉਹੀ ਬਾਰਡਰ ਉਹੀ ਬਾਰਡਰ ਬੜਿਆਲ ਬਿਲਕੁਲ ਕੰਡੇ ਦੇ ਪਿੰਡ। ਕੰਢੇ ਤੇ ਪਰਲੇ ਪਾਸੇ ਉਹ ਨੇ, ਉਰਲੇ ਪਾਸੇ ਪਾਕਿਸਤਾਨ। ਠੀਕ ਹੈ। ਅੱਛਾ ਬੜਿਆਲ ਤੁਹਾਨੂੰ ਸਕੂਲ ਲੱਗਦਾ ਸੀ ਹਾਂਜੀ। ਆਪਣਾ ਨੜੀ ਖੇਪਰ? ਸਾਡਾ ਪਿਓ ਹਾਂ। ਬੜਿਆਲੋਂ ਪੜ੍ਹ ਕੇ ਜਾਂਦਾ ਹੁੰਦਾ ਸੀ ਅੱਛਾ। ਸਾਡਾ ਪਿਓ। ਵਾਲਾ ਸਾਹਿਬ ਪੜ੍ਹੇ ਸਾਂ? ਹਾਂਜੀ। ਅੱਛਾ ਕਿੰਨੀਆਂ ਜਮਾਤਾਂ? ਪ੍ਰਾਇਮਰੀ ਕੀਤੀ ਸੀ 4 ਜਮਾਤਾਂ 5 ਮੈਂ ਜਮਾਤਾਂ? 4-5 ਮਹੀਨੇ ਪੜ੍ਹਿਆ। ਤੇ ਤੁਸੀਂ ਗਏ ਸਕੂਲ? ਨਹੀਂ ਤੁਸੀਂ ਨਹੀਂ ਗਏ ਨਹੀਂ। ਸਕੂਲ? ਠੀਕ ਹੈ। ਉਦਾਂ ਬਾਬਾ ਜੀ ਪਿੰਡ ਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਰਹਿਣਾ ਸਹਿਣਾ ਵਾਈ ਬੀਜੀ ਵਧੀਆ ਸੀ? ਬੱਲੇ ਬੱਲੇ ਕਿਸੇ ਬੱਲੇ। ਚੀਜ਼ ਦੀ ਥੋੜ ਕੋਈ ਨਹੀਂ? ਉਧਰ 2-3 ਪਿੰਡ ਜ਼ਮੀਨ ਸਾਡੀ ਬੰਦ ਹੈ। ਅੱਛਾ 100 ਕਮਾਂ ਦਾ ਮਾਲਕ ਸੀ ਸਾਡਾ ਦਾਦਾ ਲੱਭੂ, 100 ਕਮਾਂ ਦਾ ਠੀਕ ਉਹਨਾਂ ਹੈ। ਵਕਤਾਂ 'ਚ। ਅੱਛਾ ਜੀ। ਅੱਗੋਂ ਸਾਡਾ ਤਾਇਆ, ਸਾਡਾ ਚਾਚਾ, ਸਾਡਾ ਪਿਓ। ਹਾਂ। ਜਦੋਂ ਇਹ ਆਪਣੀ ਜ਼ਿੰਦਗੀ ਉਮਰ 'ਚ ਆਏ ਨੇ ਨਾ, ਇਹਨਾਂ ਪੈਲੀ ਹੋਰ ਬਤਾਈ, ਵਾਹ ਜੀ ਵਾਹ। ਹੋਰ ਪੈਲੀ ਬਤਾਈ। ਅੱਛਾ ਖੇਪੜਾਂ ਵਿੱਚ ਮਾਲਕ ਹੀ ਇਹੋ ਸਨ। ਮੈਂ ਨਹੀਂ ਕਹਿ ਲੋ ਕਿ ਪਿੰਡ ਖੇਪੜਾਂ ਚੋਂ ਜਿਹੜਾ ਹੈ ਨਾ ਨੜੀ ਖੇਪੜ,
ਖਾਸ ਕਰਕੇ ਖੇਪੜਾਂ ਦੀ ਜਿਹੜੀ ਟਾਬਰ ਸੀ ਉਹਦੇ ਤੋਂ ਵੱਡਾ ਖਾਨਦਾਨ ਤੁਹਾਡਾ ਸੀ। ਹੋਰ ਕੋਈ ਨਹੀਂ ਸੀ ਸਵਾ ਸਾਡਾ ਠੀਕ। ਚੌਧਰੀ ਯਾਦ ਖੇਪਣ ਵਾਲਾ ਦੁਆਲੇ ਪਿੰਡਾਂ 'ਚ ਮਸ਼ਹੂਰ ਸੀ ਅੱਛਾ ਤੇ ਜਾਣਦੇ ਨੇ, ਅੱਛਾ। ਹਿੰਦੂ ਵੀ ਜਾਣਦੇ ਨੇ, ਮੁਸਲਮਾਨ ਵੀ ਜਾਣਦੇ। ਯਾਨੀ ਫੇਰੂ ਟੇਰੂ ਬੰਦੇ ਸਨ, ਮਤਲਬ ਅੱਗੇ ਪਿੱਛੇ ਸਾਰਾ ਘੋੜੀ ਰੱਖੀ ਪੂਰਾ ਸੀ। ਭਾਰ ਸੀ ਆਪਣਾ। ਘੋੜੀ ਰੱਖੀ ਸੀ, ਅੱਛਾ, ਘੋੜੀ ਕਿਹੜੇ ਰੰਗ ਦੀ ਹੈ ਵੀ ਦੱਸ? ਲਾਲ ਰੰਗ ਦੀ, ਲਾਲ ਰੰਗ ਦੀ ਘੋੜੀ। ਮੱਥਿਓਂ ਬੰਨੀ ਸੀ, ਅੱਛਾ, ਲਾਲ ਰੰਗ ਦੀ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਧੌਂਥਲ ਪਿੰਡ ਹੈ, ਹਾਂਜੀ, ਧੌਂਥਲ। ਆ ਜ਼ਫਰਵਾਲ ਤੋਂ ਆਪਣਾ ਜਾਂਦੇ ਆ ਪਰਾਂ ਨੂੰ ਇੱਥੋਂ ਦੇ ਗਏ ਹਨ ਮੇਘ ਨੱਸ ਕੇ, ਅੱਛਾ, ਉਦੋਂ ਰਾਜ ਪਿਆ ਜਿੱਧਰੋਂ ਉੱਧਰ ਜਾਂਦੇ ਉਦੋਂ ਉੱਧਰ ਆਉਂਦੇ। ਹਾਂ ਹਾਂ, ਇਹ ਗਏ, ਇਹਨਾਂ ਨੇ ਆਪਣਾ ਰੋਣਾ ਧੋਣਾ ਸੁਣਾਇਆ ਸਾਡੇ ਤਾਏ ਨੂੰ, ਦਾਦੀ ਨੂੰ। ਸਾਡੇ ਪੱਲੇ ਕੁਛ ਨਹੀਂ, ਨਿੱਕਾ ਨਿੱਕਾ ਬਾਲ ਬੱਚਾ, ਕੋਈ ਮੰਜੀ ਨਹੀਂ, ਬਿਸਤਰਾ ਨਹੀਂ, ਉਹ ਖਾਣ ਪੀਣ ਨੂੰ ਨਹੀਂ। ਉਹਨੇ ਮਕਈ ਦੀ ਬੋਰੀ ਕੱਢੀ ਅੰਦਰੋਂ, ਆ ਚੁੱਕ ਕੇ ਲੈ ਜਾਓ, ਲੈ ਜਾਓ ਚੁੱਕ ਕੇ। ਵਾਹ। ਦਾਦੀ ਸਾਡੀ ਉਹ ਖਰਾਸ ਲੱਗਾ ਹੈ, ਆਪੇ ਮੈਂ ਮੁੰਡੇ ਨੂੰ ਆਖਣੀ ਆ ਅੱਛਾ, ਤੇ ਖਰਾਸ ਜੋ ਹੁੰਦਾ ਉਹਨੂੰ ਆਨੇ ਜੁਗੜਿਆ, ਅੱਛਾ, ਦੇਸੀ ਜ਼ਬਾਨ ਦੀ ਨਾ ਪੰਜਾਬ ਗੋਗੜੀ, ਹਾਂ, ਖਰਾਸ ਜੁਗੜਿਆ ਅੱਛਾ, ਤੇ ਅਸੀਂ ਨਾ ਖਰਾਸ ਜੋਇਆ, ਹਾਂਜੀ ਹਾਂਜੀ, ਉਹ ਜੁਗੜਿਆ ਹੋਇਆ ਅੱਛਾ, ਖਰਾਸ ਜੋਨੇ ਤੇ ਉੱਤੇ ਬੋਰੀ ਦੇ ਆਟੇ ਪਿਆ ਕੇ ਉਹ ਲੈ ਜਾਓ, ਤੇ ਚੌਲ ਵੀ ਲੈ ਜਾਓ ਆ ਕੇ ਸ਼ਾਮ ਨੂੰ ਜਿੰਨੇ ਖੜਨੇ ਹੋਣਗੇ, ਕਣਕ ਲੈ ਜਾਓ। ਬੜੀ ਮਦਦ ਕੀਤੀ ਇਹਨਾਂ ਨੇ, ਉਹਦਾ ਨਾਂ ਸੀ ਬਰਕਤ, ਉਸ ਮਹਿੰਗਾ ਲੈ ਗਿਆ। ਅੱਛਾ, ਉਹ ਕਿਤੇ ਉਹ ਰਹਿੰਦਾ ਸਾਰਾ ਦਿਨ ਸਾਡੇ ਪਿੰਡ ਸੀ, ਅੱਛਾ, ਕੰਮ ਧੰਦਾ ਪਿਆ ਕਰਨਾ, ਹਾਂ, ਤੇ ਰਾਤ ਪਾਣੀ ਤੇ ਨੜੀ ਅੱਛਾ, ਆਪਣੀ ਬਲਾਦ ਦੇ ਵਿੱਚ, ਠੀਕ ਹੈ, ਰਾਤ ਪਾਣੀ ਉੱਥੇ। ਹਾਂ, ਸਹੀ ਹੈ, ਉਹ ਜਦੋਂ ਐਨ ਵਕਤ ਆਇਆ ਨਾ, ਨਸ ਭੱਜ ਗਈ, ਹਾਂ, ਉਹਨਾਂ ਰਾਤ ਨੂੰ ਘੋੜੀ ਖੋਲ ਦਿੱਤੀ, ਉਹਨੇ ਆ ਕੇ ਉਹਨੇ ਉਸੇ ਮੇਘ ਨੇ ਉਸੇ ਮੇਘ। ਜਿਹੜੇ ਤੋਂ ਉੱਠ ਕੇ ਗਏ ਹਨ। ਘੋੜੀ ਖੋਲ ਛੱਡੀ। ਅੱਛਾ, ਘੋੜੀ ਸੀ ਭੈਣ ਜਦੋਂ ਬੰਦੇ ਕਣਕਾਂ ਨੂੰ ਉੱਚੀ ਸੀ ਅੱਛਾ, ਤੇ ਬੜੀ ਬੜੀ ਉੱਚੀ ਕੰਧ ਹੁੰਦੀ ਸੀ, ਹਾਂ ਹਾਂ, ਘੋੜੀ ਕੋਈ ਉਹਨੇ ਮਾਰ ਕੇ ਜਾਲ ਕੰਧ ਟੱਪ ਓਹੋ, ਕੰਧੋਂ ਕਾਟ ਅੱਛਾ, ਫਿਰ ਕਿਤੇ ਫੜੀ ਜਾਣੀ ਸੀ ਉਹ, ਫਿਰ ਨਹੀਂ ਸੀ ਫੜੀ ਜਾਣੀ, ਚੁੱਪ ਕਰ ਲੈ। ਅੱਛਾ, ਹੁਣ ਕੀ ਕਰੀਏ ਭਾਈ, ਹਾਂ, ਦਾਦੀ ਨੂੰ ਖੜਨਾ ਸੀ ਉਧਰ, ਨਸ ਗਈ ਦੁਨੀਆ। ਅਸੀਂ ਦੋਏ ਪਿੰਡ ਜਸੌਰ ਤੇ ਖੇਪੜ ਖੀਰ ਤੇ ਆਏ ਆ, ਅੱਛਾ, ਜਦੋਂ ਸਾਰੀ ਤਹਿਸੀਲ ਨਿਕਲ ਆਈ, ਕੋਈ ਪਰਾਂ ਇਕੱਠੇ ਜਾ ਕੇ ਹੋ ਗਏ ਦਰਸੋਂ ਪਰ, ਕੋਈ ਨਵੇਂ ਸ਼ਹਿਰ ਇਕੱਠੇ ਹੋ ਗਏ, ਅੱਛਾ, ਕੁਝ ਉੱਥੇ ਇਕੱਠੇ ਹੋ, ਕੁਝ ਇੱਧਰ ਨਿਕਲ ਆਏ ਰਾਤ ਬਰਾਤੀ। ਹਾਂ। ਸਾਡੇ ਦੋਏ ਪਿੰਡ ਰਹਿ ਗਏ ਕੱਲਮ ਕੱਲੇ। ਠੀਕ ਹੈ, ਇਹ ਰਾਤ ਨੂੰ ਜਾਂਦੇ ਨੇ ਪਏ 3-4 ਬੰਦੇ, ਮੀਰਾ ਸਾਹਿਬ ਖੋਲਦੇ ਪਏ, ਪਤਾ ਲਈਏ ਹਾਂ, ਕੀ ਹਾਲਾਤ ਉੱਥੇ ਦਾ, ਅੱਛਾ, ਕੀ ਗੱਲ ਹੈ। ਉਹ ਖੱਤਰੀ, ਉਹ ਬੇਲੀ ਸ਼ਾਹ ਸਿੰਬਲ ਵਾਲਾ, ਹਾਂ, ਉਹ ਵੇਖ ਕੇ ਆਖਣਾ ਯਾਦ ਉੱਥੇ ਜਾ ਕਰਨਾ। ਅੱਛਾ ਜੀ, ਆ ਰੌਲਾ ਛੋੜਾ ਪਿਆ ਤੇ ਉੱਥੇ ਚੱਲੇ ਆ ਅਸੀਂ। ਮੇਰੇ ਸਾਹਿਬ ਵੇਖਦੇ ਕੀ ਕੀ ਗੱਲ ਹੈ।